ਆ ਲੋਕੀ ਤਾਂ ਆਜ਼ਾਦੀ ਦੀਆਂ ਖੁਸ਼ੀਆਂ ਮਨਾਉਂਦੇ ਹੁੰਦੇ, ਸਾਡਾ ਵਾਲਾ ਸਾਹਿਬ ਰੋਂਦਾ ਹੁੰਦਾ ਸੀ। ਆਏ ਹਾਏ, ਆਜ਼ਾਦੀ ਦੇ ਲੋਕ ਖੁਸ਼ੀਆਂ ਮਨਾਉਂਦੇ ਆ ਤੇ ਵੱਡੇ ਰੋਂਦੇ ਗਏ। ਸਹੀ। ਉਹ ਰੋਂਦੇ ਆ ਬੱਚਿਆਂ ਨੂੰ ਕੀ ਪਤਾ ਕਿ ਆਜ਼ਾਦੀ ਕਿੱਦਾਂ ਲੱਭੀ। ਤੇ ਬਜ਼ੁਰਗੋ ਹੁਣ ਉਹ ਪਿੰਡ ਚੇਤੇ ਆਂਦਾ ਵਾ ਸੁਧਾਰ? ਹਾਂ, ਮੇਰੇ ਨਿਗਾਹ ਹੁਣ ਵੀ ਮੈਨੂੰ ਕੰਮ ਬੰਨ ਕੇ ਵੀ ਮੈਂ ਚਲਾ ਜਾ ਸਕਦਾ। ਪਿਛਲੇ 73 ਵਰਿਆਂ 'ਚ ਕਦੀ ਅਫਸੋਸ ਨਹੀਂ ਹੋਇਆ ਕਿ ਮੈਂ ਆਪਣਾ ਪਿੰਡ ਜਾ ਕੇ ਵੇਖ ਆਵਾਂ? ਸ਼ੌਕ ਹੋਇਆ, ਦੁੱਖ ਨਾਲ ਨਹੀਂ ਜਾਣਾ, ਦਿਲ ਨਹੀਂ ਕੀਤਾ। ਦਿਲ ਨਹੀਂ ਕੀਤਾ ਕਿਉਂ? ਬਾਕੀ ਜੇ ਮਾਰ ਜੋ ਸਾਰੇ ਹੀ ਦਿੱਤੇ, ਮਾਰ ਜੋ ਸਾਰੇ। ਕਿੱਦਾਂ ਜਾ ਕੇ ਆਲੇ ਦੁਆਲੇ ਦੇਖਾਂਗੇ ਹਾਏ ਹਾਏ ਮਰ ਗਿਆ, ਕੀ ਹੋਇਆ, ਕਿੱਥੇ ਹੋਇਆ। ਉਹ ਵਤਨ ਕਿਸ ਤਰ੍ਹਾਂ ਵੇਖਾਂਗਾ ਜਿੱਥੇ ਮੇਰੇ ਸਾਰੇ ਵੱਡੇ ਗਏ। ਇਸ ਬਾਤ ਤੇ ਨਾ ਮੈਂ ਨਹੀਂ ਗਿਆ। ਦਿਲ ਨੇ ਹਮਲਾ ਹੋਇਆ ਤੇ ਅੱਜ ਚੰਦ ਨਹੀਂ ਚੜ੍ਹਦਾ। ਆਹੋ, 14ਵੀਂ ਦਾ ਉਹਨਾਂ ਦਿਨਾਂ 'ਚ ਇੰਨਾ ਕੁ ਸੀਗਾ ਚੰਦ, ਤੇ ਬਹੁਤ ਜ਼ਬਰਦਸਤ ਹਮਲਾ ਹੋਇਆ। ਜਿੱਧਰੋਂ ਆਵਾਜ਼ ਆਉਂਦੀ ਹੈ ਸਤਿ ਸ੍ਰੀ ਅਕਾਲ ਦੀ ਆਵਾਜ਼ ਆਉਂਦੀ ਹੈ। ਉੱਥੇ ਵੀ ਤੂੜੀ 'ਚ ਹੀ ਲੁਕੇ ਸੀਗੇ ਦੋਨੇ, ਮੈਂ ਤੇ ਭੈਣ। ਤੁਸੀਂ ਤੇ ਤੁਹਾਡੀ ਭੈਣ, ਤੁਸੀਂ ਤੂੜੀ 'ਚ ਰੁਕ ਗਏ ਸੀ? ਸਾਡੇ ਜਿੰਨੇ ਵੀ ਸੀ ਨਾ ਤਾਏ ਚਾਚੇ ਬਾਬੇ ਚੰਦੀ ਕਾ ਫੌਜੇ ਕਾ ਰੂੜੇ ਕਾ ਦੌਲੇ ਕਾ, ਇਹ ਸਾਰੇ ਹੀ ਮਾਰਦੇ ਸੀ। ਸਾਰੇ ਮਾਰੇ ਗਏ? ਹਾਂ, ਵਿੱਚੇ ਕੁੜੀਆਂ ਬੁੜੀਆਂ ਸਾਰਾ ਕੁਝ ਮਾਰਦਾ ਸੀ। ਨਹਿਰ ਤੇ ਲਿਆ ਕੇ ਐਂ ਤਾਂ ਨਹਿਰ ਸੀ ਜਿੱਦਾਂ ਰਾਹ ਚੱਲਦਾ ਨਾ ਪਿੰਡ ਤੋਂ ਸਾਡਾ, ਏਦਾਂ ਸੀ। ਨਹਿਰ ਬਹੁਤ ਵੱਡੀ ਸੀ, ਦਰਿਆਏ ਵਾਲੀ। ਅੱਛਾ। ਉਹ ਪੂਰਾ ਦਰਿਆ ਹੀ ਇੱਕ ਤਰ੍ਹਾਂ ਦਾ ਬਣ 10 ਫੁੱਟ ਤਾਂ ਡੂੰਘੀ ਸੀ, ਸਾਈਡਾਂ ਤੋਂ ਐ ਪੱਕੀ ਸੀ। ਤੇ ਮਤਲਬ ਕਿ ਤੁਸੀਂ ਦੱਸਿਆ ਪਹਿਲੇ ਸਭ ਕੁਝ ਠੀਕ ਸੀ, ਫਿਰ 47 ਵਿੱਚ ਕੀ ਹੋਇਆ? ਹੁਣ ਇਹਦੇ ਵਿੱਚ ਤੇ ਗੜਬੜ ਇਹੀ ਹੋਈ ਆ ਵੀ ਸਿੱਖ ਸਾਨੂੰ ਮਾਰਨ ਡਿਆ ਸੀ, ਅਸੀਂ ਸਿੱਖਾਂ ਨੂੰ ਮਾਰਨ ਡਿਆ। ਉਹ ਫਿਰ ਏਦਾਂ ਸੀ ਨਾ ਵੀ ਅਸੀਂ ਤਾਂ ਕੋਠਿਆਂ ਤੇ ਚੜ੍ਹਨ ਡਿਆ ਸੀ। ਕੋਠਿਆਂ ਤੇ ਸਾਨੂੰ ਚੜ੍ਹਾਤਾ ਬੁੜੀਆਂ ਬੰਦੇ। ਉਹ ਆਪਣੇ ਉਹ ਵੀ ਰੋੜੇ ਫੜ ਕੇ ਨਾ ਮਾਰਿਓ, ਗਲੀਆਂ 'ਚ ਆਉਣਗੇ। ਅੱਛਾ, ਤੁਹਾਨੂੰ ਉਹਨਾਂ ਨੇ ਰੋੜੇ ਦੇ ਦਿੱਤੇ ਕਿ ਜੇ ਸਿੱਖ ਆਉਣਗੇ ਗਲੀਆਂ 'ਚ ਤੇ ਤੁਸੀਂ ਉਹਨਾਂ ਨੂੰ ਮਾਰਨੇ ਆ? ਉਸ ਤੋਂ ਮਾਰਨੇ ਬੱਚਿਆਂ ਨੇ। ਠੀਕ ਹੋ ਗਿਆ। ਉਹ ਜਿਸ ਵੇਲੇ ਇਹ ਗੱਲ ਹੋਈ ਨਾ, ਉਹ ਰੋੜੇ ਰਾੜੇ ਮਾਰਨੇ, ਉੱਥੇ ਤੱਕ ਮੌਕਾ ਨਹੀਂ ਆਇਆ। ਸਹੀ ਹੋ ਗਿਆ। ਉਹ ਫਿਰ ਪਟਿਆਲੇ ਵਾਲੇ ਰਿਆਤ ਪਟਿਆਲੇ ਦੀ ਮਿਲਟਰੀ ਦੀਆਂ 2 ਗੱਡੀਆਂ ਆਈਆਂ ਸੀ। ਅੱਛਾ। ਉਹਦੇ ਗੱਡੀਆਂ ਆਈਆਂ ਸੀ ਨਾ, ਉਹ ਮਾਰਦੀਆਂ ਸੀ, ਉਹ ਪਟਾ ਚੱਲਦਾ ਸੀ ਗੋਲੀਆਂ ਦਾ। ਆਹੋ, ਉਹਨੇ ਬਹੁਤ ਸਾਡਾ ਨੁਕਸਾਨ ਕੀਤਾ ਪਿੰਡ ਦਾ। ਉਹ ਜੇ ਗੱਡੀਆਂ ਕਾਬੂ ਕਰ ਲਈਆਂ, ਮੁੜ ਕੇ ਉਹ ਮਸ਼ੀਨ ਕਰਨਾ ਫਿਰ ਐਂ ਘੁਮਾਤੀਆਂ। ਲੱਗਦਾ ਐ ਪਿੰਡ ਨੂੰ ਸੀ ਨਾ, ਫਿਰ ਐਂ ਘੁਮਾਤੀਆਂ। ਫਿਰ ਉੱਥੇ ਸਿੱਖਾਂ ਦੀ ਬੜੀ ਤਬਾਹੀ ਲਾਈ। ਸਹੀ। ਫਿਰ ਭੱਜ ਭੁੱਜ ਗਿਆ। ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਆਰਡਰ ਹੋ ਗਿਆ ਵੀ ਪਿੰਡ ਨੂੰ ਬਈ ਤੁਸੀਂ ਰਾਏਕੋਟ ਚਲੇ ਜਾਓ, ਕੈਂਪ ਉੱਥੇ। ਇਹਦਾ ਮਤਲਬ ਤੁਸੀਂ ਆਪਣੇ ਉਹ ਯਾਰਾਂ ਨੂੰ, ਨਿਹਾਲ ਨੂੰ ਤੇ ਬਾਕੀਆਂ ਨੂੰ ਮਿਲ ਕੇ ਨਹੀਂ ਆਏ? ਉਹਨਾਂ ਨੂੰ ਮਿਲ ਕੇ ਨਹੀਂ ਆਏ? ਮਿਲਣਾ ਕਿੱਥੋਂ ਸੀਗਾ, ਜਾਣ ਲਈ ਤਾਂ ਆਪਣੀ ਵੀ ਪਈ ਹੋਈ ਸੀਗੀ, ਤੇ ਮਿਲਣਾ ਕਿੱਥੋਂ ਸੀ? ਉਹ ਨਿਹਾਲ ਤੇ ਬਾਕੀ ਉਹ ਯਾਰ ਆਂਦੇ। ਆਹੋ, ਕਿੰਦਰ ਚੰਦ ਤੇ ਨਿਹਾਲ ਸਿੰਘ, ਇਹ 3 ਨਾਮ ਮੇਰੇ ਯਾਰ ਸੀ। ਮੇਰੇ 200 ਵੀ ਯਾਰ ਸੀ ਤੁਹਾਡੇ। ਉਹਨਾਂ ਨਾਲ ਜਿਹੜੀ ਬਚਪਨ ਗੁਜ਼ਾਰਿਆ ਉਹ ਯਾਦ ਆਂਦਾ ਸਾਰਾ, ਅੱਖਾਂ ਮੂਹਰੇ ਆਂਦਾ। ਅਸੀਂ ਇਕੱਠੇ ਖੂੰਡੀ ਖੇਡਣੀ, ਕੌਡੀ ਖੇਡਣੀ। ਤੇ ਹੁਣ ਤੁਹਾਡੇ ਪੂਰੇ ਖਾਨਦਾਨ ਨੂੰ ਜਿਸ ਤਰ੍ਹਾਂ ਉਸ ਆਜ਼ਾਦੀ ਲਈ ਜਿਹੜੇ ਕੁਰਬਾਨ ਹੋ ਗਿਆ, ਤੇ ਹੁਣ ਆਜ਼ਾਦੀ ਤੇ ਹੋ ਗਈ, ਦੋਵੇਂ ਦੇਸ਼ ਤੇ ਬਣ ਗਏ। ਲੇਕਿਨ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਨੇ ਜਿਹੜੇ ਆਪਣਾ ਪਿਛਲੇ 73 ਸਾਲਾਂ ਤੋਂ ਆਪਣਾ ਉਹ ਵਤਨ ਵੇਖਣਾ ਚਾਹੁੰਦੇ ਆ, ਉਹਨਾਂ ਨੂੰ ਕੀ ਮਿਲਿਆ? ਉਹਨਾਂ ਨੂੰ ਤਾਂ ਫਿਰ ਕੁਛ ਨਹੀਂ ਮਿਲਿਆ। ਰੋਂਦੇ ਹੀ ਮਿਲਿਆ, ਉਹਦਾ ਰੋਂਦੇ ਹੀ ਆ, ਰੋਂਦੇ ਗਏ। ਉਹਨਾਂ ਨੂੰ ਕੀ ਮਿਲਣਾ? ਉਹਨਾਂ ਨੂੰ ਕੀ ਮਿਲਣਾ?
ਕੁਝ ਵੀ ਨਹੀਂ ਮਿਲਦਾ। ਇੱਥੇ ਜਿਹੜੀ ਆ ਨਾ ਗੱਡੀ ਇੱਕ ਵੱਡੀ ਸੀਗੀ ਕਿੱਥੇ? ਤਾਰਕਾਬਾਦ। ਤਾਰਕਾਬਾਦ ਦੇ ਵਿੱਚ ਸਿੱਖਾਂ ਦੀ? ਅੱਛਾ, ਉਹ ਮੈਂ ਦੇਖੀ ਆ। ਉਹ ਤੁਸੀਂ ਆਪ ਵੇਖੀ? ਜਦੋਂ ਤੁਸੀਂ ਆਏ ਸਿੱਖ ਉਦੋਂ ਹੈ ਸੀ ਇੱਥੇ? ਹੈ ਸੀ, ਬਹੁਤ ਸਾਰੇ ਸੀ। ਅੱਛਾ, ਇਹ ਤਾਰਕਾਬਾਦ 'ਚ ਫਿਰ ਠੀਕਰੀ ਵਾਲਾ ਜੋਧਾ ਸਰਦਾਰ ਵੀ ਸਿੱਖ ਸੀਗੇ। ਇਹ ਸਾਰੇ ਉਦੋਂ ਬਾਅਦ 'ਚ ਹੀ ਗਏ। ਬਾਅਦ 'ਚ ਗਏ। ਬਹਰਾਲ ਉਹ ਗੱਡੀ ਜਿਹੜੀ ਸੀ ਨਾ, ਇਹ ਨਹੀਂ ਮੈਨੂੰ ਪਤਾ ਵੀ ਉਹ ਕਿੱਥੋਂ ਦੀ ਸੀ। ਤਾਰਕਾਬਾਦ ਬਿਜਲੀ ਘਰ ਦੇ ਕੋਲ ਆ, ਇੱਦਾਂ ਲਾਈਨ ਤੇ ਗੱਡੀ ਖੜੀ ਸੀ, ਉਹਨੂੰ ਪੈ ਗਏ ਸੀ। ਤੁਸੀਂ ਇੱਕ ਬਹੁਤ ਔਖਾ ਵੇਲਾ ਵੇਖਿਆ, ਜ਼ਮੀਨ ਜਾਇਦਾਦਾਂ, ਨੰਬਰਦਾਰੀ, ਰਿਸ਼ਤੇਦਾਰ ਸਭ ਕੁਝ ਆਜ਼ਾਦੀ ਤੇ ਕੁਰਬਾਨ ਹੋਏ। ਤੇ ਅੱਜ ਸਾਡੇ ਬੱਚੇ ਵੇਖ ਲਓ, ਬਾਲ ਵੇਖ ਲਓ ਕਿ ਮੋਟਰਸਾਈਕਲਾਂ ਦੀ ਪੀਪੀਆਂ ਕੱਢ ਕੇ ਤੇ ਆਜ਼ਾਦੀਆਂ ਮਨਾਉਂਦੇ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਇਹਨਾਂ ਬਜ਼ੁਰਗਾਂ ਰਾਹੀਂ ਦੋਵਾਂ ਪੰਜਾਬਾਂ ਦੇ ਚੜ੍ਹਦੇ ਔਰ ਲਹਿੰਦੇ ਪੰਜਾਬ ਦੀਆਂ ਉਹ ਪੁਰਾਣੀਆਂ ਸਾਂਝਾਂ ਨੂੰ ਇਕੱਠਾ ਕਰੀਦਾ ਔਰ ਆਪ ਜੀ ਦੇ ਰੂਬਰੂ ਪੇਸ਼ ਕਰੀਦਾ। ਇਹੋ ਜਿਹੀ ਸਾਂਝ ਨੂੰ ਲੈ ਕਰਕੇ ਇਸ ਵੇਲੇ ਅਸੀਂ ਮੌਜੂਦ ਹਾਂ ਜੀ ਲਾਇਲਪੁਰ ਦੇ ਵਿੱਚ। ਸੋ ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ ਕੀ ਹਾਲ ਨੇ? ਠੀਕ ਹੋ? ਠੀਕ ਆ, ਤਬੀਅਤ ਸੇ ਠੀਕ ਜੇ? ਅੱਲਾ। ਬਾਬਾ ਜੀ ਨਾਂ ਕੀ ਤੁਹਾਡਾ? ਰਾਣਾ ਇੱਜ਼ਤ ਅਲੀ। ਰਾਣਾ ਇੱਜ਼ਤ ਅਲੀ। ਤੁਹਾਡੇ ਵਾਲਿਦ ਸਾਹਿਬ ਦਾ? ਸੁਲਤਾਨ ਖਾਨ। ਸੁਲਤਾਨ ਖਾਨ। ਦਾਦਾ ਜੀ ਦਾ ਨਾਮ ਯਾਦ ਹੈ? ਹਾਂ, ਜੀਨ ਖਾਨ। ਦੀਨ ਖਾਨ। ਜੀਨ ਖਾਨ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜਾਂ ਉਧਰੋਂ ਆਏ ਹੋ? ਇੰਡੀਆ ਚੋਂ ਆਏ। ਇੰਡੀਆ ਚੋਂ ਆਏ ਹੋ। ਅੱਛਾ, ਤੇ ਆਪਾਂ ਇਸ ਵੇਲੇ ਜਿੱਥੇ ਬੈਠੇ ਹਾਂ ਇਸ ਜਗ੍ਹਾ ਦਾ ਕੀ ਨਾਮ ਹੈ? ਇਹ ਸੈਫਾਬਾਦ ਮਹੱਲਾ, ਸੈਫਾਬਾਦ ਮਹੱਲਾ, 1 ਨੰਬਰ, 1 ਨੰਬਰ, ਜ਼ਿਲ੍ਹਾ ਲਾਇਲਪੁਰ, ਗਲੀ 8 ਨੰਬਰ, ਗਲੀ 8 ਨੰਬਰ, 8 ਜ਼ਿਲ੍ਹਾ ਫੈਸਲਾਬਾਦ। ਜ਼ਿਲ੍ਹਾ ਫੈਸਲਾਬਾਦ, ਜਿਹਨੂੰ ਲਾਇਲਪੁਰ ਵੀ ਕਿਹਾ। ਹਾਂ, ਲਾਇਲਪੁਰ ਪਹਿਲਾਂ ਲਾਇਲਪੁਰ ਹੀ ਸੀ ਇਹਦਾ ਨਾਮ। ਹਾਂਜੀ। ਅੱਛਾ, ਉੱਥੇ ਤੁਹਾਡਾ ਕਿਹੜਾ ਪਿੰਡ ਸੀ? ਉੱਥੇ ਸਰਦਾਰ। ਸਰਦਾਰ? ਹਾਂ, ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਤਹਿਸੀਲ ਜਗਰਾਵਾਂ। ਤਹਿਸੀਲ ਜਗਰਾਵਾਂ। ਪਿੰਡ ਫਿਰ ਸਰਦਾਰ। ਫਿਰ ਸਰਦਾਰ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈਗੀ ਹੈ? ਉਮਰ ਮੇਰੀ 100 ਤੋਂ ਵੱਧ ਹੈ, 2-3 ਸਾਲ ਵੱਧ ਹੈ। 2-3 ਸਾਲ ਬਾਅਦ? ਜਦੋਂ 47 ਹੋਈ ਹੈ, ਵੰਡ ਹੋਈ ਹੈ, ਪਾਰਟੀਸ਼ਨ ਹੋਈ ਹੈ, ਉਜਾੜਾ ਪਿਆ ਵਾ, ਹਾਂ, ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ 28 ਸਾਲ ਦੇ। ਹਾਂ, ਫਿਰ ਤੁਹਾਡੀ 100 ਤੋਂ ਉੱਪਰ ਹੀ ਹੈ। ਤੇ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਸਰਦਾਰ, ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਹਾਂ। ਕੀ ਨਾਂ ਸੀਗੇ? ਕਾਲਗੜ੍ਹ, ਅਕਾਲਗੜ੍ਹ, ਸਹੌਲੀ, ਸਹੌਲੀ, ਮੁੱਲਾਂਪੁਰ, ਦਾਖੇ, ਹਲਬਾਰਾ, ਤੇ ਜੋ ਹਲਬਾਰਾ, ਸਰਦਾਰ, ਕਾਲਗੜ੍ਹ, ਸਹੌਲੀ। ਅੱਛਾ, ਤੁਹਾਡਾ ਜਿਹੜਾ ਪਿੰਡ ਸੀ ਸਰਦਾਰ, ਹਵਾਈ ਅੱਡਾ ਤੇ ਇਹ ਆਪਣੇ ਹਵਾਈ ਅੱਡਾ ਤੇ ਸਰਦਾਰ ਕਾਲਗੜ੍ਹ ਸਹੌਲੀ ਦੇ ਵਿਚਾਲੇ ਸੀ ਬਣਿਆ, ਜਿਹੜਾ ਜਿਹਨੂੰ ਜੋਧਪੁਰ ਕਹਿੰਦੇ ਆ। ਸਰਦਾਰ ਹਲਵਾਰਾ ਹਵਾਈ ਅੱਡਾ ਉਹਦਾ। ਹਵਾਈ ਅੱਡਾ ਜਿਹੜਾ ਹੈ ਜੋਧਪੁਰ 'ਚ ਬਣਿਆ ਸੀ। ਸਰਦਾਰ ਦੀ ਜ਼ਮੀਨ ਸੀ। ਸਰਦਾਰ ਦੀ ਜ਼ਮੀਨ ਸੀ। ਹਲਵਾਰੇ ਦੀ, ਕਾਲਗੜ੍ਹ ਦੀ। ਠੀਕ ਹੋ ਗਿਆ। ਇਹ ਤਿੰਨਾਂ ਚੌਂ ਪਿੰਡਾਂ ਦੇ। ਹਾਂ, ਹਕੀਮਾਂ ਦਾ ਬੁਰਜ। ਹਕੀਮਾਂ ਦਾ ਬੁਰਜ। ਹਾਂ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਸਰਦਾਰ, ਇਹਦੇ 'ਚ ਨਹਿਰ ਜਾਂਦੀ ਸੀ। ਅੱਛਾ, ਦਰਾਹੇ ਵਾਲੀ ਨਹਿਰ ਵੱਜਦੀ ਸੀ, ਬਹੁਤ ਵੱਡੀ। ਦਰਾਹੇ ਵਾਲੀ ਨਹਿਰ? ਹਾਂ। ਅੱਛਾ। ਅੱਛਾ, ਉੱਥੇ ਦਰਾਹਾਂ ਨਿਕਲਦੀ ਸੀ, ਤੋ ਜਾਂਦੀ ਸੀ ਅੱਗੇ। ਉਹਦੇ 'ਚ ਹੀ ਸਾਡੇ ਜਿੰਨੇ ਜੀ ਆ ਮਾਰ ਵੱਢ ਕੇ ਸਿੱਟੇ ਆ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਸਰਦਾਰ, ਇੱਥੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਰਹਿੰਦੇ ਸੀਗੇ? ਇੱਦਾਂ ਹਿੰਦੂਆਂ ਦੇ ਤਾਂ ਘਰ ਹੀ 2 ਸੀ। 2 ਘਰ ਸੀ? ਸਿੱਖਾਂ ਦੇ? ਤੇ ਮੁਨਸ਼ੀ ਉਹਨਾਂ ਦਾ ਨਾਮ ਸੀ। ਮੁਨਸ਼ੀ? ਦੁਕਾਨ ਸੀ ਕਰਿਆਨੇ ਦੀ ਕਰਦੇ। ਅੱਛਾ। ਬਾਕੀ 1 ਪੱਤੀ ਮੁਸਲਮਾਨਾਂ ਦੀ ਸੀ। ਅੱਛਾ। ਤੇ 5 ਪੱਤੀਆਂ ਸਿੱਖਾਂ ਦੀਆਂ ਸੀ। 5 ਪੱਤੀਆਂ ਸਿੱਖਾਂ ਦੀਆਂ ਸਨ? ਹਾਂ, ਸਾਡੇ ਪਿੰਡ ਸਕੂਲ ਵੀ 10ਵੀਂ ਤੱਕ ਸੀ। ਸਹੀ ਹੋ ਗਿਆ। ਤੇ ਸਿੱਖਾਂ ਦਾ ਜਿਹੜਾ ਸਰਪੰਚ ਸੀ ਜਾਂ ਉੱਥੇ ਜਿਹੜਾ ਨੰਬਰਦਾਰ ਸੀ, ਕੋਈ ਨਾਮ ਯਾਦ ਆ? ਮੁਸਲਮਾਨਾਂ ਦਾ ਨੰਬਰਦਾਰ ਕੌਣ ਸੀ? ਸਿੱਖਾਂ ਦਾ ਮੁਸਲਮਾਨ ਦਾ ਨੰਬਰਦਾਰ ਦਾ ਦਾਦਾ ਸੀ ਮੇਰਾ। ਤੁਹਾਡਾ ਦਾਦਾ ਸੀ, ਜਿਹਦਾ ਨਾਮ ਤੁਸੀਂ ਦੀਨ ਦੱਸਿਆ? ਸਹੀ ਸਹੀ ਸਹੀ। ਅੱਛਾ, ਤੇ ਸਿੱਖਾਂ ਦਾ ਨੰਬਰਦਾਰ ਕਿਹੜਾ ਕਿਹੜਾ ਸੀ?
ਇਹਦਾ ਮੈਨੂੰ ਨਹੀਂ ਯਾਦ। ਨਹੀਂ ਯਾਦ। ਉਦੋਂ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦੇ ਨਾਮ ਯਾਦ ਆ? ਕਿੰਦਰ ਸੀਗਾ, ਚੰਨ ਸੀ। ਅੱਛਾ। ਕਿੰਦਰ, ਚੰਦ ਤੇ ਨਿਹਾਲ ਸਿੰਘ। ਨਿਹਾਲ ਸਿੰਘ। ਇਹ ਤਿੰਨ ਨਾਮ ਮੇਰੇ ਯਾਰ ਸੀ। ਇਹ ਮੇਰੇ ਦੋਸਤ ਵੀ ਸੀ। ਯਾਰ ਸੀ ਤੁਹਾਡੇ? ਹਾਂ। ਨਿਹਾਲ, ਹਾਂ। ਹੋਰ? ਕਿੰਦਰ। ਕਿੰਦਰ ਤੇ ਤੀਸਰਾ? ਨਿਹਾਲ, ਕਿੰਦਰ, ਇਹ ਯਾਦ ਬਸ ਭੁੱਲ ਗਿਆ। ਅੱਛਾ। ਇਹ ਪਤਾ ਕਿਹਦੇ ਮੁੰਡੇ ਸੀਗੇ? ਹੈਂ? ਇਹਨਾਂ ਦੇ ਪਿਓ? ਸਾਧੂ ਦੇ ਮੁੰਡੇ। ਸਾਧੂ ਦੇ ਮੁੰਡੇ ਸੀਗੇ। ਅੱਛਾ, ਤੁਹਾਡੇ ਯਾਰ ਸੀਗੇ। ਤੁਸੀਂ ਉਸ ਵੇਲੇ ਪੜ੍ਹਦੇ ਸੀ? ਉੱਥੇ ਪੜ੍ਹਦੇ। ਇਹ ਤੁਹਾਡੇ ਨਾਲ ਬੱਚੇ ਪੜ੍ਹਦੇ ਸੀ? ਅੱਛਾ। ਅੱਛਾ, 47 ਤੋਂ ਪਹਿਲੇ ਮੁਸਲਮਾਨਾਂ ਦਾ, ਸਿੱਖਾਂ ਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਇੱਕ ਪੱਤੀ ਮੁਸਲਮਾਨਾਂ ਦੀਆਂ ਸਨ, 5 ਪੱਤੀਆਂ ਸਿੱਖਾਂ ਦੀਆਂ, ਆਪਸ ਦੇ ਵਿੱਚ ਵਸੇਬ ਕਿੱਦਾਂ ਦਾ ਸੀ? ਵੰਡ ਤੋਂ ਬਹੁਤ ਅੱਛਾ ਸੀ। ਅੱਛਾ। ਹਾਂ, ਸਾਡਾ ਆਪੋ ਵਿੱਚ ਬਹੁਤ ਬਾਕੀ ਮਾੜੀਆਂ ਮੋਟੀਆਂ ਲੜਾਈਆਂ ਪੜਾਈਆਂ ਤਾਂ ਹੁੰਦੀਆਂ ਹੀ ਰਹਿੰਦੀਆਂ। ਹਾਂ, ਉਹ ਤਾਂ ਘਰ 'ਚ ਹੋ ਜਾਂਦੀਆਂ ਨੇ। 2 ਖੂਹ ਸੀ ਇੰਡੀਆ 'ਚ ਸਾਡੇ। 2 ਖੂਹ ਸੀ ਤੁਹਾਡੇ? ਜ਼ਮੀਨ ਕਿੰਨੀ ਸੀ ਤੁਹਾਡੀ? ਜ਼ਮੀਨ ਸਾਡੀ ਕਾਫੀ ਸੀ, ਹੁਣ ਮੈਨੂੰ ਯਾਦ ਨਹੀਂ ਹੈ। ਯਾਦ ਨਹੀਂ। ਅੱਛਾ। ਬਾਕੀ ਨਾ ਇੱਧਰ ਆ ਕੇ ਸਾਨੂੰ ਪਾਕਿਸਤਾਨ 'ਚ ਕੁਝ ਵੀ ਨਹੀਂ ਮਿਲਿਆ। ਕੁਝ ਵੀ ਨਹੀਂ ਮਿਲਿਆ। ਅੱਛਾ। ਤੇ ਉਹ ਬਧਾਈ ਬਾਕੀ ਪਿਓ ਸਾਡਾ ਇਕੱਲਾ ਹੀ ਆਇਆ ਸੀ। ਸਹੀ ਹੋ ਗਿਆ। ਮੈਂ ਆਇਆ ਸੀ। ਅੱਛਾ। ਮੇਰੀ ਵਾਲਦਾ ਸੀ ਤੇ ਭੈਣ ਸੀ। ਅੱਛਾ। ਅੱਛਾ, ਕੋਈ ਤੁਹਾਡੇ ਪਿੰਡ ਦੇ ਵਿੱਚ ਗੜਬੜ ਹੋਈ ਸੀ? ਨਹੀਂ, ਕੁਛ ਨਹੀਂ ਹੋਇਆ। ਹੁਣ ਬਾਹਰੋਂ ਸਿੱਖ ਆ ਕੇ ਉਹਦੀ ਵਜ੍ਹਾ ਨਾਲ ਪਿੰਡ ਪਏ ਸੀ। ਅੱਛਾ, ਬਾਹਰੋਂ ਸਿੱਖ ਆ ਕੇ ਤੁਹਾਡੇ ਪਿੰਡ ਨੂੰ ਪੈ ਗਏ ਆ? ਪਿੰਡ ਦੇ ਵੀ ਰਲ ਗਏ ਹੋਣੇ ਆ, ਮਤਲਬ ਮੈਂ ਕਿਹੜਾ ਅੱਖੀਂ ਦੇਖੇ ਆ। ਤੇ ਪਿੰਡ ਦੇ ਬਾਹਰ ਸਾਡੇ ਜਿੰਨੇ ਵੀ ਸੀ ਨਾ, ਤਾਏ ਚਾਚੇ, ਬਾਬੇ, ਚੰਦੀ ਕਾ, ਫੌਜੇ ਕਾ, ਰੂੜੇ ਕਾ, ਦੌਲੇ ਕਾ, ਇਹ ਸਾਰੇ ਹੀ ਮਾਰਦੇ ਸੀ। ਸਾਰੇ ਮਾਰੇ ਗਏ? ਹਾਂ, ਵਿੱਚੇ ਕੁੜੀਆਂ ਬੁੜੀਆਂ ਸਾਰਾ ਕੁਝ ਮਾਰਦਾ ਸੀ। ਨਹਿਰ ਤੇ ਲਿਆ ਕੇ ਐਂ ਤਾਂ ਨਹਿਰ ਸੀ ਜਿੱਦਾਂ ਰਾਹ ਚੱਲਦਾ ਨਾ ਪਿੰਡ ਤੋਂ ਸਾਡਾ, ਏਦਾਂ ਸੀ। ਨਹਿਰ ਬਹੁਤ ਵੱਡੀ ਸੀ, ਦਰਿਆਏ ਵਾਲੀ। ਅੱਛਾ। ਉਹ ਪੂਰਾ ਦਰਿਆ ਹੀ ਇੱਕ ਤਰ੍ਹਾਂ ਦਾ ਬਣ 10 ਫੁੱਟ ਤਾਂ ਡੂੰਘੀ ਸੀ, ਸਾਈਡਾਂ ਤੋਂ ਐ ਪੱਕੀ ਸੀ। ਤੇ ਮਤਲਬ ਕਿ ਤੁਸੀਂ ਦੱਸਿਆ ਪਹਿਲੇ ਸਭ ਕੁਝ ਠੀਕ ਸੀ, ਫਿਰ 47 ਵਿੱਚ ਕੀ ਹੋਇਆ? ਹੁਣ ਇਹਦੇ ਵਿੱਚ ਤੇ ਗੜਬੜ ਇਹੀ ਹੋਈ ਆ ਵੀ ਸਿੱਖ ਸਾਨੂੰ ਮਾਰਨ ਡਿਆ ਸੀ, ਅਸੀਂ ਸਿੱਖਾਂ ਨੂੰ ਮਾਰਨ ਡਿਆ ਸੀ। ਉਹ ਵੀ ਇਸ ਪਿੰਡ 'ਚ ਨਹੀਂ, ਉਹ ਕਾਲਗੜ੍ਹ ਨਾਲ ਸੀਗਾ ਆਪਣੇ ਆਂਡੂ। ਅੱਛਾ। ਆਂਡੂ ਤੇ 2 ਹਮਲੇ ਹੋਏ ਸੀਗੇ, ਇੱਕ ਪਟਿਆਲੇ ਵਾਲੀ ਮਿਲਟਰੀ ਦਾ ਤੇ ਇੱਕ ਬੱਲੇ ਸਿੱਖਾਂ ਦਾ। ਅੱਛਾ। ਪਹਿਲਾਂ ਜਿਹੜੇ ਸਿੱਖ ਸੀਗੇ ਆਏ, ਉੱਥੇ ਵੀ ਬਾਹਰੋਂ ਮੁਸਲਮਾਨ ਪਿੰਡ ਇਕੱਠੇ ਹੋ ਗਏ ਸੀ ਤੇ ਉਹ ਸਾਰੇ, ਅਸੀਂ ਵੀ ਉੱਥੇ ਚਲੇ ਗਏ। ਅੱਛਾ। ਮੈਂ ਤੇ ਮੇਰਾ ਭੈਣ ਮੇਰੀ, ਮੈਂ, ਅਸੀਂ ਦੋਨੇ ਅਸੀਂ ਉੱਥੇ ਲੱਗੇ ਸੀਗੇ। ਉਹ ਲੋਲ ਨਾਨਕੇ ਸੀ। ਨਾਨਕੇ ਤੁਹਾਡੇ? ਉਹ ਅੱਬਾ ਜੀ ਦਾ ਰਹਿੰਦੇ ਸੀ ਲੁਧਿਆਣੇ। ਅੱਛਾ। ਇਹ ਨੌਕਰੀ ਤੇ ਸੀ। ਉਹ ਨੌਕਰੀ 'ਚ ਸੀ? ਕਾਦੀ ਨੌਕਰੀ ਕਰਦੇ ਸੀ? ਬਾਪੜਾ ਸੀ। ਬਾਪੜਾ 'ਚ? ਅੱਛਾ। ਤੇ ਉਹ ਉੱਥੇ ਪੁਲਿਸ 'ਚ ਸੀਗੇ। ਉੱਥੇ ਪੁਲਿਸ 'ਚ ਸੀ। ਅੱਛਾ। ਤੇ ਫੌਜ 'ਚੋਂ ਆਏ ਸੀਗੇ ਤੇ ਇੱਥੇ ਲੁਧਿਆਣੇ ਪੁਲਿਸ 'ਚ ਹੋ ਗਿਆ। ਉਹ ਅਸੀਂ ਮਿਲਣਾ ਹੀ ਫਸ ਗਏ। ਭਾਈ ਪਹਿਲੇ ਉੱਥੋਂ ਸਰਦਾਰ ਗਏ, ਸਰਦਾਰੋਂ ਨਾ ਲਿਟਰੀ ਗਏ, ਪਿੰਡ ਲਿਟਰਾਂ ਸੀ। ਲਿਟਰਾਂ? ਹਾਂ, ਲਿਟਰਾਂ ਲਿਆ ਕੇ ਤੇ ਫਿਰ ਅਸੀਂ ਆਂਡੂ ਗਏ। ਆਂਡੂ ਗਏ? ਹਾਂ। ਉੱਥੇ ਵੀ ਤੂੜੀ 'ਚ ਲੁਕੇ ਸੀਗੇ ਦੋਨੇ, ਮੈਂ ਤੇ ਭੈਣ। ਤੁਸੀਂ ਤੇ ਤੁਹਾਡੀ ਭੈਣ, ਤੁਸੀਂ ਤੂੜੀ 'ਚ ਰੁਕ ਗਏ ਸੀ? ਕੀ ਹੋਇਆ ਸੀ ਉਹ ਲਿਟਰਾਂ ਪਿੰਡ 'ਚ? ਕੀ ਹਮਲਾ ਹੋਇਆ ਸੀ? ਹਮਲਾ ਹੋਇਆ ਸੀ, ਤੁਸੀਂ ਨਾਨਕੇ ਸੀਗੇ? ਹਾਂ। ਉਹ ਸਾਰੇ ਇਕੱਠੇ ਹੋ ਕੇ ਪਏ ਸੀਗੇ ਸਿੱਖ ਬਾਦ। ਅੱਛਾ। ਉਹ ਪਹਿਲਾ ਹਮਲਾ ਜਦ ਹੋਇਆ ਨਾ ਤੇ ਉਧਰੋਂ ਜਿਹੜਾ ਆਂਡੂ ਪਿੰਡ ਸੀ ਨਾ, ਇਹ ਕਰੀਬਨ ਫੌਜੀ ਸੀ। ਅੱਛਾ। ਬਾਹਰੋਂ ਪਿੰਡ ਦੇ ਬੰਦੇ ਬਹੁਤ ਆਏ ਹੋਏ ਸੀ। ਅੱਛਾ। ਆਸੇ ਮੁਸਲਮਾਨ ਆਪਣੀ ਸਰਬਰਾਲ ਰਿਸ਼ਤੇਦਾਰੀਆਂ 'ਚ, ਇਹਦੀ ਵਜ੍ਹਾ ਦੇ ਨਾਲ ਉਹ ਇੱਕ ਦੂਜੇ ਦੇ ਕੋਲ ਆਏ ਹੋਏ ਸੀ। ਕੋਈ ਚਲੋ ਅਸੀਂ ਇੱਥੇ ਬੈਠਾਂਗੇ, ਮਰਾਂਗੇ ਜਾਂ ਕੱਢਾਂਗੇ।
ਉਹ ਫਿਰ ਇਸ ਪਿੰਡ ਤੇ ਵੀ ਹਮਲਾ ਹੋ ਗਿਆ, ਠੀਕ ਹੋ ਗਿਆ ਸਿੱਖਾਂ ਦਾ। ਜਿਹੜੇ ਹਮਲਾ ਹੋਇਆ ਤੇ ਅੱਜ ਚੰਦ ਨਹੀਂ ਚੜ੍ਹਦਾ, ਆਹੋ 14ਵੀਂ ਦਾ, ਉਹਨਾਂ ਦਿਨਾਂ 'ਚ ਇੰਨਾ ਕੁ ਸੀਗਾ ਚੰਦ, ਤੇ ਬਹੁਤ ਜ਼ਬਰਦਸਤ ਹਮਲਾ ਹੋਇਆ। ਜਿੱਧਰੋਂ ਆਵਾਜ਼ ਆਉਂਦੀ ਹੈ ਸਤਿ ਸ੍ਰੀ ਅਕਾਲ ਦੀ ਆਵਾਜ਼ ਆਉਂਦੀ ਹੈ, ਸਤਿ ਸ੍ਰੀ ਅਕਾਲ, ਜੋ ਜਾਣਿਆ ਮੈਨੂੰ ਹੁਣ ਜ਼ੁਬਾਨ ਨਹੀਂ ਚੱਲਦੀ, ਤੇ ਇਹੀ ਆਵਾਜ਼ ਆਉਣ ਡਈ। ਉਹ ਫਿਰ ਇੱਦਾਂ ਸੀ ਨਾ ਵੀ ਅਸੀਂ ਤਾਂ ਕੋਠਿਆਂ 'ਤੇ ਚੜ੍ਹਨ ਡਏ ਸੀ, ਕੋਠਿਆਂ 'ਤੇ ਸਾਨੂੰ ਚੜ੍ਹਾਤਾ ਬੁੜੀਆਂ ਬੰਦੇ, ਉਹ ਆਪਣੇ ਉਹ ਵੀ ਰੋੜੇ ਫੜ ਕੇ ਨਾ ਮਾਰੇ, ਉਹ ਗਲੀਆਂ 'ਚ ਆਉਣਗੇ ਤੇ। ਅੱਛਾ, ਤੁਹਾਨੂੰ ਉਹਨਾਂ ਨੇ ਰੋੜੇ ਦੇ ਦਿੱਤੇ ਕਿ ਜੇ ਸਿੱਖ ਆਉਣਗੇ ਗਲੀਆਂ 'ਚ ਤੇ ਤੁਸੀਂ ਉਹਨਾਂ ਨੂੰ ਮਾਰਨੇ, ਉੱਤੋਂ ਮਾਰਨੇ ਬੱਚਿਆਂ ਨੇ। ਠੀਕ ਹੋ ਗਿਆ। ਉਹ ਜਿਸ ਵੇਲੇ ਇਹ ਗੱਲ ਹੋਈ ਨਾ, ਉਹ ਰੋੜੇ ਰਾੜੇ ਮਾਰਨੇ, ਉੱਥੇ ਤੱਕ ਮੌਕਾ ਨਹੀਂ ਆਇਆ। ਸਹੀ ਹੋ ਗਿਆ। ਉਹ ਫਿਰ ਪਟਿਆਲੇ ਵਾਲੇ, ਰਿਆਤ ਪਟਿਆਲੇ ਦੀ ਮਿਲਟਰੀ ਦੀਆਂ 2 ਗੱਡੀਆਂ ਆਈਆਂ ਸੀ। ਅੱਛਾ, ਉਹ ਜਿਹੜੇ ਗੱਡੀਆਂ ਆਈਆਂ ਸੀ ਨਾ, ਉਹ ਮਾਰਦੀਆਂ ਸੀ, ਉਹ ਪਟਾ ਚੱਲਦਾ ਸੀ ਗੋਲੀਆਂ ਦਾ। ਆਹੋ, ਉਹਨੇ ਬਹੁਤ ਸਾਡਾ ਨੁਕਸਾਨ ਕੀਤਾ ਪਿੰਡ ਦਾ, ਪਰਲੇ ਦਾ। ਠੀਕ ਹੋ ਗਿਆ। ਉਸ ਤੋਂ ਬਾਅਦ ਫਿਰ ਇੱਕ ਉਹ ਆਂਡੂ ਪਿੰਡ ਦਾ ਸੂਬੇਦਾਰ ਸੀਗਾ, ਅਬਦੇ ਖਾਂ ਉਹਦਾ ਨਾਂ ਸੀ। ਉਹ ਵੀ ਮਿਲਟਰੀ 'ਚ ਬੰਦਿਆਂ ਨੂੰ ਲਿਜਾਣ ਤੇ ਡਿਊਟੀ ਉਹਦੇ ਕੋਲ ਵੀ 2 ਗੱਡੀਆਂ। ਇਹਦਾ ਉਹ ਪਿੰਡ ਸੀ। ਅੱਛਾ, ਹਲਵਾਰੇ ਵਾਲਿਆਂ ਨੇ ਕਿਹਾ ਵੀ ਤੇਰੇ ਪਿੰਡ 'ਤੇ ਹਮਲਾ ਹੋ ਗਿਆ ਤੇ ਤੂੰ ਲੋਕਾਂ ਨੂੰ ਬਚਾਈ ਜਾਂਦਾ, ਆਪਣਾ ਪਿੰਡ ਦਾ ਸਾਂਭ। ਅਜੇ ਦਾ ਨਾਂ ਅੱਡਾ ਵੀ ਹਲਵਾਰਾ ਜੋਧਪੁਰ ਕਹਿੰਦੇ ਆ। ਸਹੀ। ਇਹ ਨਾਲੋਂ ਨਾਲ ਸੀਗਾ 5-4 ਮੀਲ ਦਾ ਫਰਕ ਸੀ। ਉਹਨੇ ਕਿਹਾ ਵੀ ਆਪਣਾ ਪਿੰਡ ਦਾ ਸਾਂਭ ਪਹਿਲਾਂ ਜਾ ਕੇ। ਸਹੀ। ਇਹ ਫਿਰ ਉਧਰ ਨੂੰ ਤੁਰ ਪਿਆ, ਗੱਡੀਆਂ ਇਹਦੇ ਕੋਲ ਵੀ 2 ਹੀ। ਇਹ ਸਤਿ ਸ੍ਰੀ ਅਕਾਲ ਦਾ ਨਾਰਾ ਮਾਰਦਾ ਆਂਦਾ ਜਗਾ। ਠੀਕ। ਉਧਰ ਜਾ ਕੇ ਪਿੰਡ ਦੇ ਫਿਰ ਮਾਖਾ ਪੱਤੀ ਤੇ ਹਿਆਤਾ ਪੱਤੀ ਦੇ ਕੋਨੇ ਤੇ ਲਾਤਾ ਗੱਡੀਆਂ। ਇਹਨੇ ਪਿੰਡ ਦੇ ਆਪਣੇ ਚਾਚੇ ਸਾਹਿਬ ਬੁਲਾ ਕੇ ਉਹਨਾਂ ਨੂੰ ਕਹਿਣ ਲੱਗਾ, ਓਏ ਆ ਗੱਡੀਆਂ ਮਾਰ ਦੇਣਗੀਆਂ ਆਪਾਂ ਨੂੰ, ਤੇ ਇਹਨਾਂ ਨੂੰ ਖੋਵੋ, ਗੱਡੀਆਂ ਫੜੋ ਇਹਨਾਂ ਦੀਆਂ। ਅੱਛਾ। ਉਹ ਵੇਲਾ ਬੰਦੇ ਹੋ ਕੇ ਤੇ ਫਿਰ ਇਹਨਾਂ ਦੀਆਂ ਗੱਡੀਆਂ ਫੜ ਲਈਆਂ। ਸਹੀ ਹੋ ਗਿਆ। ਤੇ ਬੰਦੇ ਤਾਂ ਮਰੇ 2 ਕੁ, ਤੇ ਬਹਰਾਲ ਨਾ ਉਹਨਾਂ ਗੱਡੀਆਂ ਕਾਬੂ ਕਰ ਲਈਆਂ। ਗੱਡੀਆਂ ਕਾਬੂ ਕਰ, ਹਾਂ 2। ਉਹ ਜੇ ਗੱਡੀਆਂ ਕਾਬੂ ਕਰ ਲਈਆਂ, ਮੁੜ ਕੇ ਉਹ ਮਸ਼ੀਨ ਕਰਨਾ ਫਿਰ ਐਂ ਘੁਮਾਤੀਆਂ ਪਿਛਾਂ। ਪਹਿਲੇ ਤਾਂ ਐਂ ਪਿੰਡ ਨੂੰ ਸੀ ਨਾ, ਫਿਰ ਐਂ ਘੁਮਾਤੀਆਂ। ਫਿਰ ਉੱਥੇ ਸਿੱਖਾਂ ਦੀ ਬੜੀ ਤਬਾਹੀ ਲਾਈ ਆ। ਸਹੀ। ਫਿਰ ਭੱਜ ਭੁੱਜ ਗਿਆ। ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਆਰਡਰ ਹੋ ਗਿਆ ਵੀ ਪਿੰਡ ਨੂੰ ਬਈ ਤੁਸੀਂ ਰਾਏਕੋਟ ਹਾਂ ਰਾਏਕੋਟ ਚਲੇ ਜਾਓ, ਕੈਂਪ ਉੱਥੇ। ਠੀਕ ਹੈ। ਉੱਥੋਂ ਫਿਰ 5 ਮੀਲ ਦਾ ਫਾਸਲਾ। ਸਹੀ। 5-6 ਮੀਲ ਦਾ ਫਾਸਲਾ। ਉੱਥੋਂ ਫਿਰ ਰਾਏਕੋਟ ਆ ਗਿਆ। ਉਹ ਰਾਏਕੋਟ ਆਏ ਹੋਏ, ਚਲੋ ਜੀ ਉੱਥੋਂ ਫਿਰ ਇੰਡੀਆ ਦੇ ਆ ਗਏ, ਇੱਧਰ ਪਾਕਿਸਤਾਨ। ਅੱਛਾ ਅੱਛਾ। ਤੁਸੀਂ ਤੇ ਲਿਤਰਾਂ ਦੇ ਵਿੱਚ ਤੁਸੀਂ ਤੇ ਤੁਹਾਡੀ ਭੈਣ ਸੀਗੇ। ਹਾਂ। ਤੁਸੀਂ ਫਿਰ ਆਪਣੇ ਮਾਂ ਪਿਓ ਨੂੰ ਕਿਸ ਤਰ੍ਹਾਂ ਟੱਕਰੇ? ਮਾਂ ਪਿਓ ਨੂੰ ਤਾਂ ਟੱਕਰੇ ਹਾਂ ਅਸੀਂ ਆ ਕੇ ਕੈਂਪ 'ਚ। ਹਾਂ। ਸਹੀ। ਮਾਂ ਬਾਪ ਇੱਥੇ ਆ ਗਿਆ ਸੀ। ਅੱਛਾ, ਜਿਹੜੀ ਵੱਢ ਟੁੱਕ ਸੁਧਾਰ ਦੇ ਵਿੱਚ ਹੋਈ ਸੀ, ਹਾਂ, ਉਹ ਤੁਸੀਂ ਆਪਣੀ ਅੱਖੀ ਨਹੀਂ ਵੇਖੀ? ਨਹੀਂ ਵੇਖੀ। ਤੁਸੀਂ ਉਸ ਵੇਲੇ ਲਿਤਰਾਂ 'ਚ ਸੀਗੇ? ਠੀਕ ਹੋ ਗਿਆ। ਤੇ ਲਿਤਰਾਂ ਦਾ ਜਿਹੜਾ ਮਾਹੌਲ ਸੀਗਾ, ਮਤਲਬ ਅਮੂਮਨ ਅਸੀਂ ਲੋਕਾਂ ਕੋਲ ਇਹ ਪੁੱਛਦੇ ਹਾਂ ਕਿ ਤੁਹਾਨੂੰ ਪਿੰਡ 'ਚ ਲਿਤਰਾਂ ਦੇ ਸਾਰੇ 5 ਘਰ 5 ਘਰ ਸੀਗੇ। ਮੁਸਲਮਾਨਾਂ ਦੇ? ਤੁਹਾਡੇ ਨਾਨਕੇ 5 ਘਰ ਸੀ ਉੱਥੇ? ਹਾਂ 5 ਘਰ। ਠੀਕ ਹੋ। ਇਹ ਫਿਰ ਇਹ ਵੀ ਆਂਡੂ ਚੋਂ ਹੀ ਨਿਕਲ ਗਏ, ਇੱਥੇ ਬੈਠੇ ਜਿੱਦਾਂ ਜ਼ਿਮੀਂਦਾਰ ਆ, 2 ਪੁੱਤ ਨੇ, ਇੱਕ ਜੁਦਾ ਹੋ ਗਿਆ, ਇੱਥੇ ਆ ਗਿਆ, ਇੱਕ ਉੱਥੇ ਚਲਾ ਗਿਆ। ਇਹ ਉੱਤਾਂ ਇੱਦਾਂ ਆਏ ਸੀ। ਇੱਦਾਂ ਆਏ ਸੀ। ਤੇ ਇਹ ਫਿਰ ਉੱਥੋਂ ਅਸੀਂ ਜਿਹੜੇ ਬੜ ਬਣਾਈਆ ਹੋਇਆ ਤਾਂ ਅਸੀਂ ਵੀ ਉੱਥੇ ਚਲੇ ਗਏ ਉਹਦੇ 'ਚ ਕੈਂਪ 'ਚ। ਨਹੀਂ ਆਪਣੇ ਲਿਤਰਾ ਪਿੰਡ 'ਚ? ਨਹੀਂ, ਲਿਤਰਾ ਪਿੰਡ ਦੇ ਵਿੱਚੋਂ ਹਲਵਾਲ ਆਪਣੇ ਆਂਡੂ। ਅੱਛਾ। ਆਂਡੂ ਆ ਗਏ। ਇੰਨਾ ਕੁ ਸੀ ਬਾਂਦਲਾ ਵੀ ਜਿੰਨਾ ਕਿ ਇੱਥੋਂ ਲਾ ਲਓ ਤੁਸੀਂ ਲਿਤਰਾਂ ਦਾ
2 ਕਿਲੋਮੀਟਰ 2.5 ਕਿਲੋਮੀਟਰ। ਅੱਛਾ, ਨਾਲ ਰਲਵਾਈ ਸੀ ਮਤਲਬ। ਆਹ ਸਹੀ ਸਹੀ। ਅੱਛਾ ਬਜ਼ੁਰਗੋ, ਇਹਦਾ ਮਤਲਬ ਤੁਸੀਂ ਆਪਣੇ ਉਹ ਯਾਰਾਂ ਨੂੰ, ਨਿਹਾਲ ਨੂੰ ਤੇ ਬਾਕੀਆਂ ਨੂੰ ਮਿਲ ਕੇ ਨਹੀਂ ਆਏ? ਹਾਂ, ਉਹਨਾਂ ਨੂੰ ਮਿਲ ਕੇ ਨਹੀਂ ਆਏ? ਮਿਲਣਾ ਕਿੱਥੋਂ ਸੀਗਾ, ਜਾਣਦੇ ਤਾਂ ਆਪਣੀ ਵੀ ਪਈ ਹੋਈ ਸੀਗੀ ਤੇ ਮਿਲਣਾ ਕਿੱਥੋਂ ਸੀ। ਅੱਛਾ ਇੱਥੇ ਆਏ ਆ ਨਨਕਾਣੇ। ਅੱਛਾ, ਉਹ ਆਏ ਸੀ? ਹਾਂ, ਇੱਥੇ ਆਇਆ, ਕਿੰਦਰ ਆਇਆ। ਕਿੰਦਲ? ਹਾਂ, ਅੱਛਾ ਉਹਨੇ ਆ ਕੇ ਸਪੀਕਰ ਸਪੂਕਰ ਜਾ ਕੇ ਇੱਥੇ ਬਾਜ ਵੀ ਮਾਰੀ ਆ ਅੱਛਾ। ਨਨਕਾਣਾ ਸਾਹਿਬ। ਹੂੰ। ਉਹ ਮੈਂ ਗਿਆ ਦੂਜੇ ਦਿਨ। ਅੱਛਾ। ਉਹ ਫਿਰ ਵਾਪਸ ਹੋ ਗਏ, ਮੇਲ ਨਹੀਂ ਹੋਇਆ। ਮੇਲ ਫਿਰ ਨਹੀਂ ਹੋਇਆ? ਹਾਂ। ਹੂੰ। ਉਹ ਫਿਰ ਜਰਾ ਬਾਅਦ ਵਿੱਚ ਸਾਡੇ ਪਿੰਡ ਦਾ ਇੱਕ ਗੱਜਣ ਮਰਾਠੀ ਸੀ। ਅੱਛਾ। ਉਹਨੇ ਮੈਨੂੰ ਦੱਸਿਆ ਵੀ ਉਹ ਫੌਤ ਹੋ ਗਿਆ। ਨਿਹਾਲ ਕੇ ਦੂਜਾ? ਨਿਹਾਲ। ਨਿਹਾਲ, ਅੱਛਾ। ਉਹਨੇ ਦੱਸਿਆ। ਹੂੰ। ਇਹਨੂੰ ਮਰਾਠੀ ਨੂੰ ਕੁਝ ਨਹੀਂ ਸੀ ਕਿਹਾ ਉਹਨਾਂ ਨੇ, ਸਿੱਖਾਂ ਨੇ ਵੀ ਹੂੰ। ਇਹਨੂੰ ਗੱਜਣ ਨੂੰ ਨਾ। ਹੂੰ। ਮਰਾਠੀ ਸਾਰਿਆਂ ਦੇ ਹੀ ਹੁੰਦੇ ਆ ਮਰਾਠੀ। ਆਹੋ, ਤੇ ਮਰਾਸੀ ਹੁਣ ਹੈ? ਨਹੀਂ, ਉਹ ਵੀ ਮਰ ਗਿਆ। ਉਹ ਰਹਿੰਦੇ ਸੀਗਾ ਆਪਣੇ ਇੱਥੇ ਅਕਾਲਾ ਕਸੂਰ ਦੇ ਵਿੱਚ। ਅੱਛਾ ਬਜ਼ੁਰਗੋ, ਤੁਸੀਂ ਤੇ ਜ਼ਾਹਰ ਚਲੋ ਨਾਨਕੇ ਹਾਲ ਸੀ, ਤੁਹਾਡੇ ਹਾਲ ਵਾਲੇ ਪਾਸੇ ਵੀ ਹਾਲਾਤ ਖਰਾਬ ਸੀਗੇ, ਲੇਕਿਨ ਜਿਹੜਾ ਤੁਹਾਡਾ ਪਿੰਡ ਸੀ, ਜਦੋਂ ਤੁਹਾਡੇ ਘਰ ਵਾਲਿਆਂ ਨੂੰ ਉੱਥੋਂ ਉਠਾਇਆ ਜਾਂ ਉਹ ਉਠੇ, ਉਹ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਸੀ ਉਹਨਾਂ ਨੇ ਕਿਸੇ ਕਿਸਮ ਦੀ ਮਦਦ ਨਹੀਂ ਕੀਤੀ? ਨਹੀਂ, ਕਿਸੇ ਨੇ ਮਦਦ ਨਹੀਂ। ਇਹ ਸਾਡੇ ਵਾਲਾ ਸਾਹਿਬ ਵੀ ਦੱਸਦੇ ਆ। ਫਿਰ ਇੱਕ ਚਾਚਾ ਸੀਗਾ ਮੇਰਾ, ਉਹ ਵੀ ਆਇਆ। ਅੱਛਾ। ਉਹ ਆ ਕੇ ਨਾ ਉਹ ਆਪਣੇ ਕੀ ਉਹਨੂੰ ਕਹਿੰਦੇ ਆ, ਅਬਜੀਰਾਬਾਦ ਦੇ ਨਾਲ ਧਰੌਂਕਲ ਪਿੰਡ। ਧਰੌਂਕਲ, ਅੱਛਾ। ਸੁੱਖਾ ਨਹਿਰ ਧਰੌਂਕਲ ਹੀ ਆ ਮੇਰਾ ਘਰ। ਅੱਛਾ। ਉਹ ਉੱਥੇ ਆਇਆ ਉਹ ਚਾਚਾ। ਅੱਛਾ। ਉਹ ਮਰ ਗਿਆ। ਅੱਛਾ। ਥੋੜਾ ਚਿਰ ਹੀ ਗਿਆ। ਉਹ ਆ ਲੋਕੀ ਤਾਂ ਆਜ਼ਾਦੀ ਦੀਆਂ ਖੁਸ਼ੀਆਂ ਮਨਾਉਂਦੇ ਨੇ, ਸਾਡਾ ਵਾਲਾ ਸਾਹਿਬ ਰੋਂਦਾ ਹੁੰਦਾ ਸੀ। ਆਏ ਹਾਏ, ਆਜ਼ਾਦੀ ਦੀ ਲੋਕ ਖੁਸ਼ੀਆਂ ਮਨਾਉਂਦੇ ਆ ਤੇ ਵੱਡੇ ਰੋਂਦੇ ਗਏ ਆ। ਸਹੀ। ਉਹ ਰੋਂਦੇ। ਆ ਬੱਚਿਆਂ ਨੂੰ ਕੀ ਪਤਾ ਕਿ ਆਜ਼ਾਦੀ ਕਿੱਦਾਂ ਲੱਭੀ ਹੈ। ਤੇ ਬਜ਼ੁਰਗੋ, ਹੁਣ ਉਹ ਪਿੰਡ ਚੇਤੇ ਆਂਦਾ ਵਾ ਸੁਧਾਰ? ਹਾਂ, ਮੇਰੇ ਨਿਗਾਹ ਹੁਣ ਵੀ ਮੈਨੂੰ ਅੱਖਾਂ ਬੰਨ ਕੇ ਵੀ ਮੈਂ ਚਲਾ ਜਾ ਸਕਦਾ। ਅੱਖਾਂ ਬੰਦ ਕੇ ਵੀ ਸਾਰਾ ਵੇਖ ਲੋਗੇ? ਅੱਛਾ। ਦਿਲ ਕਰਦਾ ਜਾਣ ਨੂੰ? ਵੈਸੇ ਦਿਲ ਤਾਂ ਕਰਦਾ, ਪਰ ਦੁੱਖ ਕਰਦਾ ਵੀ ਜਾਵਾਂ ਕਿਹਦੇ ਕੋਲ ਜਾਵਾਂ। ਉਹਨੇ ਹਾਲ ਉਹਨੇ ਵੀ ਤੇ ਨਹੀਂ ਨਾ ਲੱਭੇ? ਨਹੀਂ, ਉਹ ਵੀ ਦੋਨਾਂ ਦਾ ਮੈਨੂੰ ਪਤਾ ਲੱਗਾ ਵੀ ਉਹ ਫੌਤ ਹੋ ਗਿਆ। ਚਲੋ ਅੱਗੇ ਬੱਚੇ ਤੇ ਹੋਣਗੇ ਨਾ ਉਹਨਾਂ ਦੇ? ਬੱਚਿਆਂ ਤੱਕ ਤੇ ਸੁਨੇਹਾ ਪਹੁੰਚਾ ਦਾਂਗੇ। ਉਦੋਂ ਵਜ੍ਹਾ ਸੀਗੀ ਮੈਂ ਇਸ ਉਮਰ ਨਾਲ ਥੋੜਾ ਜਿਹਾ ਘੱਟ ਸੀ। ਅੱਛਾ। ਤੇ ਉਹਨੂੰ ਬੱਚਿਆਂ ਨੂੰ ਉਹਦੇ ਨਾਲ ਨਾ ਉਹਦਾ ਵਿਆਹ ਹੋਇਆ, ਨਾ ਮੇਰਾ ਹੋਇਆ, ਨਾ ਉਹਨਾਂ ਦੋਵਾਂ ਦਾ ਹੋਇਆ। ਅਸੀਂ ਹਾਕੀ ਵੀ ਇਕੱਠੇ ਖੇਡਦੇ ਹੁੰਦੇ ਸੀ। ਹਾਂ, ਖੇਡੋ ਖੁੰਡੀ। ਹਾਂ, ਉਦੋਂ ਆ ਤੂਤ ਦੀਆਂ ਬਣਾਈਆਂ ਹੁੰਦੀਆਂ ਸੀਗੀਆਂ। ਅੱਛਾ। ਹਾਕੀਆਂ ਹੁਕੀਆਂ ਕੋਈ ਨਹੀਂ ਸੀ। ਸਹੀ। ਤੇ ਆ ਤੂਤ ਦੀਆਂ ਮੁੜਮਾ ਹੈ, ਤੂੰ ਦੇਖਣਾ ਤਾਂ ਉਹਨੂੰ ਬੜ ਲੈਣਾ ਕਿਉਂ ਡੰਡਾ। ਠੀਕ ਹੋ ਗਿਆ। ਉਹਦੇ ਨਾਲ ਅਸੀਂ ਖੁੱਦੋ ਖੁੰਡੀ ਡੀਰਾਂ ਦੀ ਬਣਾ ਕੇ ਖੇਡਦੇ ਹੁੰਦੇ ਸੀ। ਸਹੀ। ਵੀ ਵਾਲੇ ਪਾਸੇ। ਅੱਛਾ, ਕਦੀ 47 ਤੋਂ ਪਹਿਲੇ ਦੇ ਇੰਜ ਨਹੀਂ ਨਾ ਹੋਇਆ ਕਿ ਸਿੱਖਾਂ ਨੇ ਤੁਹਾਨੂੰ, ਤੁਸੀਂ ਚੁੱਕੇ ਘੱਟ ਸੀਗੇ, ਸਿੱਖਾਂ ਨੇ ਤੁਹਾਨੂੰ ਕਿਹਾ ਹੋਵੇ ਯਾਰ ਮਸਜਿਦਾਂ 'ਚ ਨਹੀਂ ਜਾਣਾ? ਨਹੀਂ, ਸਾਡੇ ਤਾਂ ਮਹੱਲੇ 'ਚ ਮਸਜਿਦ ਸੀ। ਅੱਛਾ। ਮਸਜਿਦ ਹੈ ਸੀ ਉੱਥੇ ਸੁਧਾਰ 'ਚ? ਹਾਂ, ਸੁਧਾਰ 'ਚ। ਮੈਂ ਆਪ ਉੱਥੇ ਨਮਾਜ਼ ਪੜ੍ਹਦਾ ਰਿਹਾ। ਗੁਰਦੁਆਰੇ ਵੀ ਹੈ ਸੀਗੇ ਉੱਥੇ? ਗੁਰਦੁਆਰਾ ਵੀ ਹੈਗਾ ਸੀ। ਅੱਛਾ। ਉਹ ਸਾਡੇ ਖੂਹ ਦੇ ਨਾਲ ਹੀ ਉਰਲੇ ਪਾਸੇ ਸੀਗਾ। ਅੱਛਾ। ਉੱਥੇ ਵੀ ਗੁਰਦੁਆਰਾ ਹੁੰਦਾ ਸੀਗਾ ਤੇ ਮੈਂ ਪ੍ਰਸ਼ਾਦ ਵੀ ਲੈ ਕੇ ਆਉਂਦਾ ਰਿਹਾ। ਪ੍ਰਸ਼ਾਦ? ਅੱਛਾ। ਉਹ ਵੀ ਲਿਆਂਦਾ ਰਿਹਾ ਅੰਦਰੋਂ। ਹੁਣ ਜਦੋਂ ਕੱਲ ਪਰਸੋਂ ਈਦ ਲੰਘੀ ਆ, ਜਦੋਂ ਪਹਿਲੇ ਈਦਾਂ ਹੁੰਦੀਆਂ ਸੀਗੀਆਂ, ਆਣ ਜਾਣ ਹੈ ਸੀ ਸਿੱਖਾਂ ਦਾ, ਮੁਸਲਮਾਨਾਂ ਦਾ? ਬਿਲਕੁਲ। ਰੋਜੇ ਵੀ ਹੈ ਨਾ ਆਏ। ਤੇ ਉਧਰੋਂ ਸਿੱਖ ਤੁਰਿਆ ਆਉਂਦਾ, ਆਪਣੇ ਇਧਰੋਂ ਜਾਂ ਇੱਧਰ ਦੀ ਤੁਰਿਆ ਆਉਂਦਾ, ਨਾਲ ਮੁੰਡਾ ਕੋਈ ਚੀਜ਼ ਹੀ ਖਾਂਦਾ। ਮੈਂ ਗੱਲ ਨਹੀਂ ਓਏ ਮੁਸਲਮਾਨਾਂ ਦਾ ਵਰਤਾ, ਤੂੰ ਨਹੀਂ ਏਦਾਂ ਗੱਲ ਨਹੀਂ, ਸਾਹਮਣੇ ਨਾ ਖਾ, ਕਦੇ ਪਾਸੇ ਦੇ ਹੋ ਕੇ ਖਾ ਲਾ। ਪਾਸੇ ਹੋ ਕੇ ਖਾ, ਮਤਲਬ ਆਪਸ 'ਚ ਇੰਨਾ ਇਹਤਰਾਮ ਸੀ। ਹਾਲਾਂਕਿ ਤੁਸੀਂ ਘੱਟ ਸੀਗੀ, ਫਿਰ ਵੀ ਇਹਤਰਾਮ ਸੀ ਬਹੁਤ ਜ਼ਿਆਦਾ। ਉਹਨਾਂ ਦੀਆਂ 5 ਬੱਤੀਆਂ ਸੀ, ਸਾਡੀ 1 ਬੱਤੀ। ਤੇ ਗਮੀ ਖੁਸ਼ੀ 'ਚ ਵਰਤਣ ਹੈ ਸੀ ਸਹੀ? ਹਾਂ, ਵਰਤਣ ਤਾਂ ਸਹੀ।
ਮਤਲਬ ਕਿ ਅਗਰ ਸਿੱਖਾਂ ਦੇ ਕੋਈ 4 ਘਰ ਤਕੜੇ ਆ ਤੇ ਮੁਸਲਮਾਨਾਂ ਦਾ ਘਰ ਇੱਕ ਮਾੜਾ ਤੇ ਆਪਸ ਦੇ ਵਿੱਚ ਮਦਦ ਕਰਦੇ ਸੀਗੇ। ਕਰਦੇ ਇੱਕ ਪਾਇਲਟ ਵੀ ਸੀ ਸਾਡੇ ਤੁਹਾਡੇ ਪਿੰਡ 'ਚ, ਪਾਇਲਟ ਵੀ ਸੀ। ਨਾਂ ਯਾਦ ਆ ਉਹਦਾ ਕੀ? ਨਾਂ ਨਹੀਂ ਯਾਦ, ਭੁੱਲ ਗਿਆ। ਉਹ ਪਾਇਲਟ ਜੀ ਸੀ, ਉਹ 10ਵੀਂ ਤੱਕ ਸਕੂਲ ਉਹਨੇ ਲਿਆਂਦਾ ਸੀ। ਉਹ ਪਾਇਲਟ ਨੇ? ਹਾਂ ਸਹੀ। ਸਿੱਖ। ਤੁਸੀਂ ਕਿੰਨਵੀਂ ਤੱਕ ਉੱਥੇ ਪੜ੍ਹੇ ਫਿਰ? ਮੈਂ ਤਾਂ ਦੂਜੀ ਤੀਜੀ ਤੱਕ। ਸਹੀ। ਇੱਦਾਂ ਹੀ ਹੋਇਆ ਬਸ। ਅੱਛਾ ਬਜ਼ੁਰਗੋ, ਇੱਦਾਂ ਬੈਠੇ ਉੱਥੇ ਸੁਪਨੇ ਦੇ ਵਿੱਚ, ਖਿਆਲਾਂ 'ਚ ਪਿੰਡ ਪਹੁੰਚ ਜਾਂਦੇ ਹੋ, ਗਲੀਆਂ 'ਚ? ਹਾਂ, ਮੈਂ ਹੁਣ ਵੀ ਆ, ਮੈਨੂੰ ਇੱਦਾਂ ਹੈ ਵੀ ਜਿੱਦਾਂ ਮੈਂ ਉੱਥੇ ਪਿੰਡ ਫਿਰਦਾ ਪਿਆ ਵਾਂ। ਆਏ ਹਾਏ। ਸਾਡਾ ਮੁਸਲਮਾਨਾਂ ਦਾ ਇੱਕ ਬਾਜ਼ਾਰ ਸੀ ਤੇ ਇੱਦਾਂ ਕਰਕੇ ਆ ਰਿਹਾ ਸੀ ਬਾਜ਼ਾਰ, ਮਤਲਬ ਬਾਹਰੋਂ ਜ਼ਿਮੀਂਦਾਰਾਂ ਆਉਣਾ ਨਾ, ਤੇ ਇੱਦਾਂ ਸੜਕ ਸੀ, ਉਹਦੇ ਤੋਂ ਐਂ ਜਾ ਕੇ ਤੇ ਐਂ ਅੱਗੇ ਜਾਂਦਾ ਸੀ। ਸਾਡੀਆਂ ਹਵੇਲੀਆਂ ਪੱਕੀਆਂ ਸੀ ਸਾਰੀਆਂ ਹੀ। ਇੱਥੇ ਫਤਿਹ ਖਾਂ, ਫੌਜੇ ਖਾਂ, ਦੌਲੇ ਖਾਂ, ਇਹ ਦਾਦੇ ਪੜਦਾਦੇ ਸੀ ਤੇ ਇੱਕੋ ਹੀ ਹਾਤਾ ਸੀ। ਤੇ ਬਾਕੀ ਇੱਧਰ ਸਾਡੇ ਆ ਦੂਜਾ ਹਾਤੇ ਆਪਣੇ ਸੀਗੇ, ਦੂਸਰੇ ਜੁਦਾ ਹੁੰਦੇ ਗਾ ਇੱਦਾਂ। ਤੇ ਉਹ ਫਿਰ ਇੱਦਾਂ ਹੀ ਸੀ। ਮਤਲਬ ਉਹ ਪੱਤੀ ਕੋਈ ਜਿੱਦਾਂ ਮਹੱਲਾ ਕਹ ਲਓ, ਆ ਇੱਕੋ ਹੀ ਆ ਗਿਆ, ਕੋਈ ਬਾਬੇ ਦੀ ਔਲਾਦ, ਇੱਕੇ ਬਾਬੇ ਦੀ। ਸਹੀ। ਆਇਆ ਬਜ਼ੁਰਗੋ, ਜਿਵੇਂ ਅੱਗੇ ਤੁਸੀਂ ਗੱਲ ਕੀਤੀ ਆਜ਼ਾਦੀ ਬਾਰੇ, ਹੁਣ ਤੁਹਾਡੇ ਪੂਰੇ ਖਾਨਦਾਨ ਨੂੰ ਜਿਸ ਤਰ੍ਹਾਂ ਉਸ ਆਜ਼ਾਦੀ ਲਈ ਜਿਹੜੇ ਕੁਰਬਾਨ ਹੋ ਗਿਆ, ਤੇ ਹੁਣ ਆਜ਼ਾਦੀ ਤੇ ਹੋ ਗਈ, ਦੋਵੇਂ ਦੇਸ਼ ਤੇ ਬਣ ਗਏ, ਲੇਕਿਨ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਨੇ ਜਿਹੜੇ ਆਪਣਾ ਪਿਛਲੇ 73 ਸਾਲਾਂ ਤੋਂ ਆਪਣਾ ਉਹ ਵਤਨ ਵੇਖਣਾ ਚਾਹੁੰਦੇ ਆ, ਉਹਨਾਂ ਨੂੰ ਕੀ ਮਿਲਿਆ? ਉਹਨਾਂ ਨੂੰ ਤਾਂ ਫਿਰ ਕੁਛ ਨਹੀਂ ਮਿਲਿਆ। ਉਹਦਾ ਰੋਂਦਾ ਹੀ ਮਿਲਿਆ, ਉਹਦਾ ਰੋਂਦਾ ਹੀ ਆ ਗਿਆ, ਰੋਂਦੇ ਗਏ। ਉਹਨਾਂ ਨੂੰ ਕੀ ਮਿਲਣਾ? ਉਹਨਾਂ ਨੂੰ ਕੀ ਮਿਲਣਾ? ਕੁਝ ਵੀ ਨਹੀਂ ਮਿਲਣਾ। ਆ ਇੱਕ ਵਾਰ ਜਦੋਂ ਪਲੇਖ ਦੀ ਬਿਮਾਰੀ ਆਈ ਆ ਇੰਡੀਆ ਪਹਿਲੇ, ਉਦੋਂ ਬਾਹਰ ਪਿੰਡਾਂ ਦੇ ਜਾ ਬੜੇ ਸੀ। ਉਹ ਪਿੰਡਾਂ 'ਚ ਇੱਕ ਜਨਾਜ਼ਾ ਲੈ ਕੇ ਗਏ ਆ, ਦੂਜਾ ਮਗਰੋਂ ਮੁੰਡਾ ਆ ਗਿਆ ਵੀ ਉਹ ਫਲਾਨਾ ਵੀ ਮਰ ਗਿਆ, ਉਹਦੀ ਵੀ ਖਬਰ ਕੱਢੋ। ਉਹ ਇੱਦਾਂ ਹੋਈ ਸੀ। ਮੁੜ ਕੇ ਫਿਰ ਉਹ ਛੱਜੂ ਖਾਨ ਸਾਡਾ ਸੀਗਾ, ਉਹਨੇ ਦਾਦਾ ਪੜਦਾਦਾ ਉਦੋਂ ਹੈ ਸੀ, ਉਹ ਛੋਟੀ ਨਾ ਤੁਰਦਾ ਸੀ, ਤੇ ਉਹਨੇ ਆਖਿਆ ਵੀ ਤੁਸੀਂ ਨਹਿਰ 'ਤੇ ਬਹਿ ਜਾਓ ਜਾ ਕੇ ਸਾਰੇ, ਤਾਂ ਬਿਮਾਰੀ ਖਾਨੀ ਥੱਲੇ ਨਿਕਲਦੀ ਆ ਆਪਣੇ ਚੂਹੇ ਦੀ ਬਿਮਾਰੀ ਫੈਲੀ ਸੀ। ਹਾਂ, ਤੇ ਉਹ ਵੀ ਉਦੋਂ ਹੀ ਵਿਗੜੀ ਆ। ਤੇ ਉਦੋਂ ਨਹਿਰਾਂ 'ਤੇ ਬਹਿ ਗਏ ਸੀ, ਕਦੇ ਉਹ ਬਾਹਰ ਟਿੱਬਿਆਂ 'ਚ ਬਹਿ ਗਏ, ਬਸ ਇੰਨਾ। ਸਹੀ। ਉਹ ਫਿਰ ਉੱਧਰੋਂ ਆਏ ਆ ਤੇ ਸਪੀਕਰ 'ਚ ਐਲਾਨ ਹੋਇਆ ਸੀਗਾ ਵੀ ਹੁਣ ਚਲੇ ਜਾਓ, ਹੁਣ ਉਹ ਦਵਾਈਆਂ ਸੁੱਟ ਕੇ ਨਾ ਪਿੰਡ 'ਚ, ਅੱਛਾ, ਪਾਊਡਰ ਜਿਹਾ, ਤੇ ਫਿਰ ਉਹਨਾਂ ਨੇ ਆਖਿਆ ਵੀ ਤੁਸੀਂ ਹੁਣ ਬਾਬਾ ਜੀ। ਸਹੀ। ਇੱਦਾਂ ਹੋਇਆ। ਬਜ਼ੁਰਗੋ, ਪਿਛਲੇ 73 ਵਰ੍ਹਿਆਂ 'ਚ ਕਦੀ ਅਫਸੋਸ ਨਹੀਂ ਹੋਇਆ ਕਿ ਮੈਂ ਆਪਣਾ ਪਿੰਡ ਜਾ ਕੇ ਵੇਖ ਆਵਾਂ? ਸ਼ੌਕ ਹੋਇਆ, ਦੁੱਖ ਨਾਲ ਨਹੀਂ ਜਾਣਾ, ਦਿਲ ਨਹੀਂ ਕੀਤਾ। ਕਿਉਂ? ਬਾਕੀ ਜੇ ਮਾਰ ਜੋ ਸਾਰੇ ਹੀ ਦਿੱਤੇ, ਮਾਰ ਜੋ ਸਾਰੇ, ਕਿੱਦਾਂ ਜਾ ਕੇ ਆਲੇ ਦੁਆਲੇ ਦੇਖਾਂਗੇ ਮਰ ਗਿਆ, ਕੀ ਹੋਇਆ, ਕਿੱਥੇ ਹੋਇਆ, ਇੱਦਾਂ। ਉਹ ਵਤਨ ਕਿਸ ਤਰ੍ਹਾਂ ਵੇਖਾਂਗਾ ਜਿੱਥੇ ਮੇਰੇ ਸਾਰੇ ਵੱਡੇ ਗਏ? ਇਸ ਬਾਤ 'ਤੇ ਨਾ ਮੈਂ ਨਹੀਂ ਗਿਆ। ਇਸ ਹਾਲਾਂਕਿ ਮੇਰਾ ਇੱਕ ਲੱਗਦਾ ਦੂਰ ਨੇੜੇ ਉਹ ਉੱਧਰ ਗਿਆ ਇੰਡੀਆ 'ਚ, ਉਸ ਮੈਨੂੰ ਕਿਹਾ ਮੈਂ ਤੈਨੂੰ ਨਾਲ ਲੈ ਜਾਂਦਾ, ਤੇ ਫਿਰ ਆਪਣਾ ਪਿੰਡ ਮੈਂ ਕਹਿੰਦਾ ਮੇਰਾ ਦਿਲ ਨਹੀਂ ਮੰਨਦਾ ਬਈ ਉਹ ਕੀ ਸਾਰੇ ਮਾਰੇ ਆ, ਤੇ ਦਿਲ ਇੱਥੇ ਇੱਕ ਮਾਰ ਦੇਈਏ, ਮਾਰ ਦੇਗਾ ਜਾਵੇ ਜਾਂ ਉਹ ਸਾਨੂੰ ਮਾਰ, ਕੋਸ਼ਿਸ਼ ਇਹ ਕਰੀ ਵੀ ਅਸੀਂ ਬਦਲਾ ਲੈ ਲਈਏ, ਬਦਲਾ ਲੈ ਲਈਏ। ਆ ਪਿਛਲੇ 73 ਸਾਲਾਂ ਤੋਂ ਬਦਲੇ ਹੀ ਚੱਲਣ ਦੇ ਆ। ਉਸ ਤੋਂ ਪਹਿਲਾਂ ਤੇ ਆਪਸ 'ਚ ਸਾਡੀ ਕੋਈ ਲੜਾਈ ਨਹੀਂ ਸੀ, ਕੋਈ ਲੜਾਈ ਨਹੀਂ, ਹਿੰਦੂਆਂ ਦੀ, ਸਿੱਖਾਂ ਦੀ, ਜਾਂ ਪਾਕਿਸਤਾਨ ਤੇ ਹਿੰਦੁਸਤਾਨ ਤੇ ਚਲੋ ਬਣਿਆ ਹੀ 47 'ਚ, ਤੇ ਹੁਣ ਆ ਕੇ ਉੱਦਾਂ ਕੁਝ ਫੋਟੋ। ਬਾਕੀ ਜਿਹੜੇ ਇੱਧਰਲੇ ਬਸਿੰਦੇ ਆ ਨਾ ਸਾਈਂ ਲੋਕਾਂ, ਜਦੋਂ ਆਏ ਆ ਨਾ, ਤੇ ਉਹ ਆ ਇੱਕ ਦੋ ਜੰਗਾਂ ਲੱਗੀਆਂ ਨੇ, ਤੇ ਇਹ ਤਾਂ ਕਹਿੰਦੇ ਵੀ ਪਨਾਹੀ ਲੜਾਈ ਪਨਾ ਉਹਨਾਂ ਦੀ ਆ, ਸਾਡੀ ਦਾ ਨਹੀਂ, ਅਸੀਂ ਸਾਨੂੰ ਤਾਂ ਮੁੱਖ ਦਾ ਮਾਰਨ ਡਿਆ ਨੇ। ਸਹੀ।
ਮੇਰੀ ਇੱਥੇ ਹਵਾਈ ਅੱਡੇ ਡਿਊਟੀ ਲੱਗੀ ਸੀ ਕਿ ਪਹਿਲਾਂ 66 'ਚ ਜਦੋਂ ਜੰਗ ਲੱਗੀ ਹੈ ਪਾਕਿਸਤਾਨ ਤੇ ਇੰਡੀਆ ਦੀ। ਤੇ ਉਹ ਕਹਿੰਦੇ ਸੀ ਜੰਗਲੀ ਬਈ ਇਹ ਲੜਾਈ ਤਾਂ ਇਹਨਾਂ ਦੀ ਹੈ ਤੇ ਮਾਰਨ ਸਾਨੂੰ ਵੀ ਲੱਗੇ ਹੋਏ ਨੇ। ਉਹ ਜਹਾਜ਼ ਆਉਂਦੇ ਸੀ ਨਾ, ਉਹ ਸਿੱਟਦੇ ਸੀਗੇ ਤੇ ਉਹ ਕਹਿੰਦੇ ਸੀਗੇ ਏਦਾਂ ਵੀ ਇਹਨਾਂ ਦੀ ਦੁਸ਼ਮਣੀ ਤਾਂ ਇਹਨਾਂ ਦੀ ਆ, ਨਾਲ ਸਾਨੂੰ ਵੀ ਲਈ ਜਾਂਦੇ। ਅੱਛਾ ਬਜ਼ੁਰਗੋ, ਜਦੋਂ ਉਧਰੋਂ ਤੁਸੀਂ ਆਏ, ਉਧਰ ਤੁਹਾਡੇ ਕੋਲ ਜ਼ਮੀਨ ਹੈ ਸੀ, ਇੱਧਰ ਆ ਕੇ ਫਿਰ ਮਤਲਬ ਕਿੱਦਾਂ ਸ਼ੁਰੂਆਤ ਕੀਤੀ ਕਿ ਯਾਰ ਅਸੀਂ ਕਿੱਥੇ ਜਾਵਾਂਗੇ, ਕਿੱਥੇ ਬੈਠਾਂਗੇ? ਮੈਂ ਦੱਸਦਾ, ਅਸੀਂ ਵੇਲੇ ਲਾਹੌਰ ਪਹਿਲੇ ਤਾਂ ਅੰਮ੍ਰਿਤਸਰ ਆਏ ਆ। ਅੱਛਾ। ਅੰਮ੍ਰਿਤਸਰ ਮੇਰਾ ਭਰਾ ਸੀ ਇੱਕ ਛੋਟਾ, ਗੋਦੀ ਸੀ ਰਿਆਸਤ ਮਾਈ ਸਾਡੀ ਦੇ। ਅੱਛਾ। ਇਹਨੂੰ ਪੋਟੀਆਂ ਬਹੁਤ ਲੱਗੀਆਂ ਸੀ। ਅੱਛਾ। ਉਹ ਪੋਟੀਆਂ ਲੱਗੀਆਂ ਤਾਂ ਮੈਨੂੰ ਅੱਬਾ ਜੀ ਕਹਿਣ ਲੱਗੇ ਰੱਬ ਜੰਨਤ ਨਸੀਬ ਕਰੇ ਵੀ ਆ ਲਿਆ ਇਹਦੇ ਲਈ ਕੋਈ ਇੱਥੇ ਪਾਣੀ ਲੈ, ਪਾਣੀ ਹੈ ਨਹੀਂ, ਪਾਣੀ ਨਹੀਂ ਸੀ। ਉਹ ਮੈਂ ਖੂਹ ਤੋਂ ਅੱਗੇ ਨਲਕਾ ਸੀਗਾ, ਮੈਂ ਨਲਕੇ ਤੋਂ ਪਾਣੀ ਲੈਣ ਗਿਆ। ਉਹ ਗਾਣਾ ਮਿਲਟਰੀ ਦਾ ਬੰਦਾ ਸੀ। ਉਹ ਕਹਿੰਦਾ ਜਿਹਨੂੰ ਇਹ ਪਾਣੀ ਨਾਲ ਲੰਮੀ ਆ, ਜਿਹਨੂੰ ਇਹ ਪਿਲਾਵੇਂਗਾ ਤੂੰ ਪੀਵੇਂਗਾ ਮਰ ਜਾਏਗਾ, ਇਹ ਜ਼ਹਿਰ ਪਾਈ ਹੋਈ ਆ ਪਾਣੀ ਨਾਲ ਲੰਮੀ। ਉੱਥੋਂ ਫਿਰ ਵਾਪਸ ਆ ਗਿਆ। ਫਿਰ ਉਹ ਤਾਂ ਵੀ ਅੰਮ੍ਰਿਤਸਰ 20-23 ਮੀਟਰ ਮੀਲ ਸੀਗਾ ਲਾਹੌਰ। ਇੱਥੇ ਆ ਕੇ ਫਿਰ ਪਾਣੀ ਲਿਆ, ਉਹ ਦਿੱਤਾ। ਉਹ 20-30 ਮੀਲ ਪਾਣੀ ਨਹੀਂ ਲੱਭਾ ਤੇ ਬੱਚੇ ਨੂੰ ਹੈਜ਼ਾ ਹੋਇਆ ਸੀਗਾ ਤੁਹਾਡੇ ਭਰਾ ਨੂੰ। ਬਸ ਰੱਖਿਆ ਰੱਬ ਨੇ। ਹੈਗਾ ਉਹ ਭਰਾ ਮੇਰਾ, ਹੈਗਾ ਵਾ ਤੁਹਾਡਾ? ਹਾਂ, ਗੋਦੀ ਸੀਗਾ ਸਾਲ ਦਾ। ਤੇ ਉਹ ਇੱਦਾਂ ਪਾਣੀ ਨਹੀਂ ਲੱਭਾ 20-30 ਮੀਲ। ਬਹੁਤ ਔਖਾ ਵੇਲਾ ਮਤਲਬ ਵੇਖਿਆ। ਉਸ ਤੋਂ ਬਾਅਦ ਫਿਰ ਇੱਥੇ ਆਪਣੇ ਲਾਹੌਰ ਕੈਂਪ 'ਚ ਆਏ ਆ। ਕੈਂਪ ਜਾ ਕੇ 4 ਦਿਨ ਇੱਥੇ ਰਹੇ ਆ। ਉਸ ਤੋਂ ਬਾਅਦ ਫਿਰ ਗੱਡੀ ਰੇਲ ਦੇ ਉੱਤੇ ਜਦ ਬਹਿ ਜਾਓ ਗੱਡੀ ਮਾਲ ਗੱਡੀ ਦੇ, ਉਹਦੇ ਉੱਤੇ ਬਹਿ ਕੇ ਆ ਕੇ ਤੇ ਝੁੰਬਰੇ ਲਾਤਾ ਸਾਨੂੰ। ਕੋਈ ਪਿੱਛੇ ਲਾਤਾ, ਕੋਈ ਇੱਥੇ ਲਾਤਾ, ਚੱਕ ਝੁੰਮਰੇ। ਅੱਛਾ। ਇੱਥੋਂ ਫਿਰ ਤੁਰ ਕੇ ਨਾ ਲਾਲਪੁਰ ਨੂੰ ਗੱਲ ਆਉਂਦੇ ਸੀ। ਇੱਥੇ ਇੱਕ ਆਪਣੇ ਇੱਦਾਂ ਉਹ ਤਾਰਕਾਬਾਦ ਆ ਗਏ। ਇੱਥੇ ਆ ਕੇ ਇੱਕ ਸਿੱਖਾਂ ਦਾ ਹੀ ਮਕਾਨ ਸੀਗਾ, ਉਹਦੇ 'ਚ ਹੀ ਦਾਗਾ। ਇੱਥੇ ਜਿਹੜੀ ਆ ਨਾ ਗੱਡੀ ਇੱਕ ਵੱਡੀ ਸੀਗੀ। ਕਿੱਥੇ? ਤਾਰਕਾਬਾਦ ਦੇ ਵਿੱਚ ਸਿੱਖਾਂ ਦੀ। ਅੱਛਾ। ਉਹ ਮੈਂ ਦੇਖੀ ਆ। ਉਹ ਤੁਸੀਂ ਆਪ ਵੇਖੀ? ਜਦੋਂ ਤੁਸੀਂ ਆਏ ਸਿੱਖ ਉਦੋਂ ਹੈ ਸੀ ਇੱਥੇ? ਹੈ ਸੀ, ਬਹੁਤ ਸਾਰੇ ਸਿੱਖ। ਅੱਛਾ। ਇਹ ਤਾਰਕਾਬਾਦ 'ਚ ਫਿਰ ਠੀਕਰੀ ਵਾਲਾ ਜੋਧਾ ਸਰਦਾਰ ਵੀ ਸਿੱਖ ਸੀਗੇ। ਇਹ ਸਾਰੇ ਉਦੋਂ ਬਾਅਦ 'ਚ ਗਏ। ਬਹਰਾਲ ਉਹ ਗੱਡੀ ਜਿਹੜੀ ਸੀ ਨਾ, ਇਹ ਨਹੀਂ ਮੈਨੂੰ ਪਤਾ ਵੀ ਉਹ ਕਿੱਥੋਂ ਦੀ ਸੀ। ਤਾਰਕਾਬਾਦ ਬਿਜਲੀ ਘਰ ਦੇ ਕੋਲ ਏਦਾਂ ਲਾਈਨ ਤੇ ਗੱਡੀ ਖੜੀ ਸੀ, ਉਹਨੂੰ ਪੈ ਗਿਆ ਸੀ। ਉਦੋਂ ਇੰਡੀਆ ਉਹ ਵੀ ਮਾਰਦੇ ਸੀ ਨਾ। ਆਹੋ, ਆਪਸ ਦੇ ਵਿੱਚ ਹਰ ਪਾਸੇ ਸੀਗਾ। ਉਹ ਵੀ ਵੱਢਦੇ ਸੀ ਗੱਡੀਆਂ। ਤੇ ਉਹ ਜੇ ਇਹ ਗੱਡੀ ਵੱਢੀ ਗਈ ਆ ਨਾ, ਤੇ ਫਿਰ ਉਹ ਵੀ ਹਟ ਗਏ ਸੀ। ਉਹਨਾਂ ਨੇ ਕਿਹਾ ਵੀ ਓਏ ਸਾਡੀਆਂ ਗੱਡੀਆਂ ਵੱਢਣ ਡੈ ਨੇ ਤੇ ਹੁਣ ਤੁਹਾਡੀਆਂ ਉਹ ਤੁਸੀਂ ਇਹਨਾਂ ਦੀਆਂ ਵੱਢਦੇ ਤੁਸੀਂ ਇਹਨਾਂ ਦੀ। ਫੇਰ ਇਹ ਹਟੇ ਸੀ। ਏਦਾਂ ਹੋਈ ਸੀ। ਇੰਨਾ ਕੁ ਯਾਦ ਆ ਮੈਨੂੰ। ਸਹੀ। ਇਹਦੇ ਵਿੱਚ ਤਾਂ ਮੱਖੀ ਵੇਖੀ ਨਾ ਗੱਡੀ। ਤਾਰਕਾਬਾਦ ਵਾਲੀ ਗੱਡੀ ਆਖੀ ਹੋਈ। ਠੀਕ ਵਾਲਾ ਬਰਦਾਸ਼ਤ ਹੀ ਨਹੀਂ ਸੀ ਹੁੰਦਾ। ਪਰ ਬਜ਼ੁਰਗੋ ਦੋਵਾਂ ਪਾਸੇ ਇੰਜ ਹੋਇਆ ਵਾ ਜਿਨ੍ਹਾਂ ਦੇ ਆਪਣੇ ਰੱਬ ਵੱਲੋਂ ਸੀ। ਦੋਵਾਂ ਪਾਸੇ ਰੱਬ ਵੱਲੋਂ ਕਿਸੇ ਨੇ ਕੀ ਕਰਨਾ। ਅੱਗੇ ਵੀ ਇਕੱਠੇ ਹੀ ਰਹੇ। ਸਿੱਖ ਮੁਸਲਮਾਨ ਇਕੱਠੇ ਹੀ ਰਹੇ। ਵੱਡਿਆਂ ਤੋਂ ਪੀੜ੍ਹੀਆਂ ਚਲੀਆਂ ਆਈਆਂ। ਪਤਾ ਨਹੀਂ ਆਦਮ ਅਲੈਹਿਸਲਾਮ ਤੋਂ ਬੈਠੇ ਹੋਣੇ ਇਕੱਠੇ, ਕਦੋਂ ਦੇ ਬੈਠੇ ਆ ਤੇ ਇਕੱਠੇ ਹੀ ਚੱਲਦੇ ਰਹੇ। ਤੇ ਬਸ ਉਹ ਕੁਦਰਤ ਰੱਬ ਦੀ ਹੈ। ਐਸਾ ਹਵਾ ਚੱਲੀ ਆ। ਹੁਣ ਨਹੀਂ ਆ ਕਲਮੋਲਾ ਕੀ ਆ ਬਿਮਾਰੀ ਕਰੋਨਾ ਇਹ ਆ ਗਈ ਆ ਉਧਰੋਂ। ਇਹ ਵਕਤ ਹੀ ਆ ਨਾ ਪਿਆ, ਵਕਤ ਦੇ ਨਾਲ ਨਾਲ। ਸਹੀ। ਤੇ ਬਜ਼ੁਰਗੋ ਉੱਥੇ ਚੰਗੀ ਭਲੀ ਤੁਹਾਡੀ ਜ਼ਮੀਨ ਸੀ, ਨੰਬਰਦਾਰ ਸੀ ਪਿੰਡ ਦੇ, ਤੁਹਾਡਾ ਦਾਦਾ ਨੰਬਰਦਾਰ ਸੀ। ਤੇ ਇੱਥੇ ਪੱਲੇ ਕੋਈ ਇੱਕ ਮਰਲਾ ਜ਼ਮੀਨ ਹੀ ਨਹੀਂ ਲੱਭੀ। ਵੇਖ ਲਓ ਲੋਕਾਂ ਨਾਲ ਕਿੰਜ ਹੋਇਆ ਹੋਣਾ।
ਇੱਥੇ ਸਾਨੂੰ ਦੱਸਿਆ ਮੈਂ ਪੂਰੇ ਧੱਕੇ ਖਾਦੇ ਆ ਆਪਣੇ ਆ ਝੰਗ ਨਾਲ ਪਿੰਡ ਅਲੀਪੁਰਾ ਹੈ ਉੱਥੇ ਦੇ ਚੌਧਰੀਆਂ ਨੇ ਜ਼ਮੀਨ ਨਹੀਂ ਦਿੱਤੀ ਜ਼ਮੀਨ ਹਾਂ ਤੇ ਬੜਾ ਜ਼ੋਰ ਲਾਇਆ ਅੱਗੇ ਚੁਬਾਰੇ ਪਿੰਡ ਆ ਤਹਿਸੀਲ ਚੁਬਾਰੇ 'ਚ ਉੱਥੇ ਵੀ ਜ਼ੋਰ ਲਾਇਆ ਬਹੁਤ ਨਹੀਂ ਮਿਲੀ ਆਹ ਜਿਹੜਾ ਪਿੰਡ ਆ ਛਾਜੀਨਾ ਰੋਡ ਆ ਆਹੋ ਇੱਥੇ ਵੀ ਨਹੀਂ ਹੋਣਾ ਪੇਸ਼ ਨਹੀਂ ਜਾਣ ਦਿੱਤੀ ਉਹ ਫਿਰ ਮੈਂ ਕਿਹਾ ਵੀ ਆ 4 ਮੁੰਡੇ ਆ ਇਹ ਵੀ ਮਰਵਾ ਕੇ ਬਹਿ ਜਾਊਂਗਾ ਲੜਾਈਆਂ ਹੀ ਹੋਣੀਆਂ ਨਾ ਕਬਜ਼ਿਆਂ ਤੇ ਹੋਰ ਕੀ ਹੋਣਾ ਹਾਂ ਤੇ ਇਹਦੇ ਨਾਲ ਬੜਾ ਦਫਾ ਕਰੋ ਕਰਕੇ ਖਾ ਲਓ ਜਿਹੜੀ ਖਾਓ ਮਿਹਨਤ ਮਜ਼ਦੂਰੀ ਸਹੀ ਸਹੀ ਇਹ ਗੱਲ ਹੋਈ ਚਲੋ ਬਜ਼ੁਰਗੋ ਤੁਸੀਂ ਇੱਕ ਬਹੁਤ ਔਖਾ ਵੇਲਾ ਵੇਖਿਆ ਜ਼ਮੀਨ ਜਾਇਦਾਦਾਂ ਨੰਬਰਦਾਰੀ ਰਿਸ਼ਤੇਦਾਰ ਸਭ ਕੁਝ ਆਜ਼ਾਦੀ ਤੇ ਕੁਰਬਾਨ ਹੋਏ ਤੇ ਅੱਜ ਸਾਡੇ ਬੱਚੇ ਵੇਖ ਲਓ ਬਾਲ ਵੇਖ ਲਓ ਕਿ ਮੋਟਰਸਾਈਕਲਾਂ ਦੀ ਪੀਪੀਆਂ ਕੱਢ ਕੇ ਤੇ ਆਜ਼ਾਦੀਆਂ ਮਨਾਉਂਦੇ ਉਹ ਨਿਹਾਲ ਤੇ ਬਾਕੀ ਉਹ ਯਾਦ ਆਉਂਦੇ ਆਹੋ ਨਾ ਕਦੇ ਭੁੱਲ ਜਾਂਦੇ ਆ ਕਦੇ ਆ ਜਾਂਦੇ ਆ ਯਾਦ ਆ ਜਾਂਦੇ ਉਹਨਾਂ ਨਾਲ ਜਿਹੜੀ ਬਚਪਨ ਗੁਜ਼ਾਰਿਆ ਉਹ ਯਾਦ ਆਉਂਦਾ ਸਾਰਾ ਅੱਖਾਂ ਮੂਹਰੇ ਆਉਂਦਾ ਅਸੀਂ ਕੱਟੇ ਖੂੰਡੀ ਖੇਡਣੀ ਕੌਡੀ ਖੇਡਣੀ ਇਹ ਸ਼ੌਕ ਹੁੰਦਾ ਸੀ ਉਦੋਂ ਇੰਡੀਆ 'ਚ ਆ ਨਹੀਂ ਸੀ ਪੁੱਟਿਆ ਕੰਮਾਂ ਦਾ ਪਤਾ ਚਲੋ ਜੀ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਪਾਂ ਵੀਡੀਓ ਰਾਹੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਿੰਡ ਤੱਕ ਆਪਾਂ ਤੁਹਾਡੀ ਵੀਡੀਓ ਪਹੁੰਚਾ ਦਾਂਗੇ ਔਰ ਕੋਸ਼ਿਸ਼ ਕਰਾਂਗੇ ਨਿਹਾਲ ਕਿੰਦਰ ਜਾਂ ਬਾਕੀ ਜਿਹੜੇ ਤੁਹਾਡੇ ਯਾਰ ਤੁਸੀਂ ਨਾਮ ਲਏ ਨੇ ਉਹਨਾਂ ਦੇ ਚੰਨ ਤੀਸਰਾ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਘੱਟ ਤੋਂ ਘੱਟ ਬੱਚਿਆਂ ਤੱਕ ਤੁਹਾਡਾ ਜਿਹੜਾ ਪਿਆਰ ਭਰਿਆ ਪੈਗਾਮ ਹੈ ਜੋ ਤੁਹਾਡੇ ਨਾਲ ਹੋਇਆ ਉੱਥੇ ਤੁਹਾਡੇ ਨਹਿਰ 'ਤੇ ਜੋ ਤੁਹਾਡੇ ਨਾਲ ਹੋਇਆ ਉਹ ਤਾਂ ਬਹੁਤ ਹੀ ਦੁੱਖ ਦਾ ਜਿਹੜਾ ਉਹ ਸਮਾਂ ਉਹ ਤਾਂ ਉਹਦੀ ਕੋਈ ਦੇਣ ਨਹੀਂ ਦੇ ਸਕਦਾ ਲੇਕਿਨ ਘੱਟ ਤੋਂ ਘੱਟ ਆਪਾਂ ਇੰਨੀ ਕੁ ਕੋਸ਼ਿਸ਼ ਕਰ ਸਕਦੇ ਹਾਂ ਕਿ ਜਿਹੜੀ ਤੁਹਾਡੀ ਉਹ ਸਾਂਝ ਸੀ ਨਿਹਾਲ ਹੋਰਾਂ ਨਾਲ ਕੇਂਦਰ ਨਾਲ ਚੰਨ ਨਾਲ ਉਹ ਆਪਾਂ ਸਾਂਝ ਜਿਹੜੀ ਹੈ ਪੰਜਾਬੀ ਲਹਿਰ ਦੇ ਥਰੂ ਜ਼ਰੂਰ ਤੁਹਾਡੀ ਦੁਬਾਰਾ ਬੱਚਿਆਂ ਰਾਹੀਂ ਜਿਹੜੀ ਹੈ ਨਾ ਉਹ ਜਿਹੜਾ ਤੁਹਾਡਾ ਇੱਕ ਸਿਲਸਿਲਾ ਸੀ ਦੋਸਤ ਯਾਰੀ ਦਾ ਉਹਨੂੰ ਦੁਬਾਰਾ ਬਰਕਰਾਰ ਰੱਖਾਂਗੇ ਸੋ ਆਪਾਂ ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਲਿਆਉਣ ਦਾ ਮਕਸਦ ਇਹ ਹੈ ਕਿ ਜੋ ਪੁਰਾਣੀਆਂ ਟੁੱਟੀਆਂ ਹੋਈਆਂ ਸਾਡੀਆਂ ਸਾਂਝਾਂ ਨੇ ਬੇਸ਼ੱਕ 47 ਦੇ ਵਿੱਚ ਬਹੁਤ ਕਤਲੋ ਗਾਰਤ ਹੋਈ ਬਹੁਤ ਸਾਰੇ ਲੋਕਾਂ ਨੂੰ ਇਹਦਾ ਮੁਆਵਜ਼ਾ ਬਹੁਤ ਉੱਚਾ ਦੇਣਾ ਪਿਆ ਪੂਰੇ ਪਰਿਵਾਰ ਕੁਰਬਾਨ ਕਰਨੇ ਪਏ ਲੇਕਿਨ ਕੋਸ਼ਿਸ਼ ਇਹ ਹੈ ਪੰਜਾਬੀ ਲਹਿਰ ਦੀ ਕਿ ਪਿੰਡਾਂ ਨਾਲ ਪਿੰਡ ਨੂੰ ਜੋੜ ਦਿੱਤਾ ਜਾਏ ਇਹੋ ਜਿਹੇ ਬਜ਼ੁਰਗਾਂ ਰਾਹੀਂ ਜਿਹੜੇ ਅੱਗੇ ਆਉਣ ਵਾਲੀ ਪੀੜ੍ਹੀ ਹੈ ਦੋਵਾਂ ਪਾਸੇ ਉਹਨਾਂ ਨੂੰ ਕਮ ਸੇ ਕਮ ਆਉਣ ਵਾਲੇ ਵੇਲੇ ਵਿੱਚ ਜੋੜ ਦਿੱਤਾ ਜਾਵੇ ਸੋ ਇਹੋ ਜਿਹੀ ਸਾਡੀ ਕੋਸ਼ਿਸ਼ ਜਾਰੀ ਰਹੇਗੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰਦੇ ਰਹਾਂਗੇ ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਨਾਲ ਕੋਈ ਹੋਰ ਕਹਾਣੀ ਲੈ ਕੇ ਕਿਸੇ ਹੋਰ ਪਿੰਡ ਦੀ ਕਹਾਣੀ ਲੈ ਕੇ ਰੱਬ ਰੱਖਾ ਜੀ